20 ਅਪ੍ਰੈਲ ਨੂੰ ਜੋ ਰੈਣ ਸਭਾਈ ਸਮਾਗਮ ਰੱਖੇ ਨੇ ਬਾਬਾ ਦੀਪ ਸਿੰਘ जी ਦੇ ਜਨਮ ਸਥਾਨ ਪੌਵਿੰਡ ਸਾਹਿਬ। ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਜਿਹੜੇ ਬਾਹਰ ਵਾਲੇ ਸੁਣਦੇ ਹੋ ਟਿਕਟਾਂ ਟੁਕਟਾਂ ਬੁੱਕ ਕਰਾ ਲਓ, ਪਰਿਵਾਰਾਂ ਸਮੇਤ ਪਹੁੰਚਣਾ। ਤੇ ਇੱਥੇ ਜਿਹੜੀਆਂ ਸੰਗਤਾਂ ਸੁਣਦੀਆਂ ਨੇ, ਜੇ ਅੱਗੇ ਤੁਸੀਂ 10-10 ਪ੍ਰੇਮੀਆਂ ਨੂੰ ਲੈ ਕੇ ਆਉਂਦੇ, ਉੱਥੇ 100-100 ਪ੍ਰੇਮੀਆਂ ਨੂੰ ਲੈ ਕੇ ਆਉਣਾ, 200-200 ਪ੍ਰੇਮੀਆਂ ਨੂੰ। ਆਪਣੇ ਦਸਵੰਧ ਵਿੱਚੋਂ ਬੱਸਾਂ ਬੁੱਕ ਕਰ ਲਓ, ਗੱਡੀਆਂ ਬੁੱਕ ਕਰ ਲਓ, ਜਿਵੇਂ ਵੀ ਤੁਸੀਂ ਆ ਸਕਦੇ ਹੋ ਨਾ। 20 ਅਪ੍ਰੈਲ ਨੂੰ ਤਕਰੀਬਨ ਸ਼ਾਮੀ 4 ਵਜੇ ਤੱਕ ਪਹੁੰਚ ਜਾਣਾ ਤੇ ਲੰਗਰ ਪ੍ਰਸ਼ਾਦ ਛਕ ਕੇ ਸਾਰੀਆਂ ਸੰਗਤਾਂ ਨੇ ਫਿਰ ਚੌਂਕੜੇ ਮਾਰ ਕੇ ਬਹਿ ਜਾਣਾ, ਕਿਉਂਕਿ ਕਾਫੀ ਵੱਡਾ ਉੱਥੇ ਹਾਲ ਹੈ, 20-25 ਹਜ਼ਾਰ ਸਰੀਰ ਬਹਿ ਜਾਂਦਾ। ਪਰ ਪਿਛਲੀ ਵਾਰੀ ਉਹ ਹਾਲ ਵੀ ਛੋਟਾ ਪੈ ਗਿਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਜਿੰਨੀ ਸੰਗਤ ਅੰਦਰ ਸੀ ਓਨੀ ਸੰਗਤ ਬਾਹਰ ਬੈਠੀ ਸੀ, ਇੰਨਾ ਪ੍ਰਬੰਧ ਕਰਨਾ ਪੈ ਗਿਆ। ਇਸ ਕਰਕੇ 4 ਵਜੇ ਦੇ ਕਰੀਬ ਸਾਰੀ ਸੰਗਤ ਪਹੁੰਚਿਓ, ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਫਿਰ ਚੌਂਕੜੇ ਮਾਰ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਬਹਿ ਜਾਣਾ। 9 ਤੋਂ 3 ਵਜੇ ਤੱਕ ਰੈਣ ਸਬਾਈ ਦਾ ਸਮਾਂ ਹੋਏਗਾ 20 ਅਪ੍ਰੈਲ ਨੂੰ। ਔਰ ਮੈਂ ਬਾਪੂ ਖੰਡੇ ਵਾਲੇ ਦੀ ਗੋਦੀ 'ਚ ਕਹਿ ਰਿਹਾ, ਰੈਣ ਸਬਾਈ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਇੰਨੀ ਤਾਕਤ ਹੈ, ਇੰਨੀ ਤਾਕਤ ਹੈ। ਇੱਕ ਰਾਤ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲੇਖੇ ਵਿੱਚ ਲਾ ਦਿਓ, ਰੈਣ ਸਬਾਈ ਕੱਟ ਲਓ, ਬਾਬਾ ਦੀਪ ਸਿੰਘ ਨੇ ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਤੁਹਾਡੀਆਂ ਰਾਤਾਂ ਕੱਟ ਦੇਣੀਆਂ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਔਰ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ ਖਰਾ ਵਚਨ ਕਰ ਰਿਹਾ। ਪਿਛਲੀ ਵਾਰੀ 2 ਸ਼ਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ, ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਸਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰੈਣ ਸਬਾਈ ਲਈ। ਪਿਛਲੀ ਵਾਰੀ ਹੋਈ ਸੀ 20 ਮਈ ਨੂੰ, ਇਸ ਵਾਰੀ ਆ ਰਹੀ 20 ਅਪ੍ਰੈਲ ਨੂੰ। ਤੇ ਜਦੋਂ ਮੈਂ ਐਂਟਰ ਹੋਣ ਲੱਗਾ 2 ਸ਼ਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ। ਆ ਲੱਕ ਤੋਂ ਥਲਵਾਂ ਹਿੱਸਾ ਕੰਮ ਨਹੀਂ ਸੀ ਕਰਦਾ ਉਹਨਾਂ ਦਾ, ਤੇ ਇੱਕ ਦੀ ਤੇ ਸਾਡੇ ਤੱਕ ਰਿਪੋਰਟ ਆ ਗਈ, ਦੂਜਿਆਂ ਨੇ ਸੰਪਰਕ ਨਹੀਂ ਕੀਤਾ। ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਪਿਛਲੇ ਸਾਲ ਵੀਲ ਚੇਅਰ ਤੇ ਸੀ ਉਹ ਬੱਚਾ, ਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇੱਕ ਰਾਤ ਰੈਣ ਸਬਾਈ ਕੱਟਣ ਦਾ ਸਦਕਾ ਉਹ ਆਪਣੇ ਪੈਰਾਂ ਤੇ ਖੜਾ ਹੋ ਗਿਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪਰ ਤੱਕ ਕਰਾਮਾਤ ਜਿਨੇ ਵੇਖਣੀ ਹੈ ਨਾ, ਉਹ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਨਮ ਸਥਾਨ ਦੇ ਉੱਤੇ ਆ ਕੇ ਪੌਵਿੰਡ ਸਾਹਿਬ ਰੈਣ ਸਬਾਈ ਕੱਟ ਲਿਓ। ਦੁੱਧ ਵਾਲਿਆਂ ਨੂੰ ਦੁੱਧ ਮਿਲਣੇ ਨੇ, ਪੁੱਤ ਵਾਲਿਆਂ ਨੂੰ ਪੁੱਤ ਮਿਲਣੇ, ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਬਾਪੂ ਨੇ ਉਹ ਚਲਾਉਣੇ ਨੇ, ਬਰਕਤਾਂ ਪਾਉਣੀਆਂ ਨੇ, ਜਿਨ੍ਹਾਂ ਦੇ ਵੀਜ਼ੇ ਵੂਜ਼ੇ ਨਹੀਂ ਲੱਗਦੇ ਉਹ ਲਵਾਉਣੇ, ਜੋ ਕੁਝ ਮਰਜ਼ੀ ਲੈ ਲਓ। ਤੇ ਸੱਚੀ ਗੱਲ, ਰੈਣ ਸਬਾਈ ਕੱਟ ਕੇ ਜੇ ਬਾਬਾ ਦੀਪ ਸਿੰਘ ਨੂੰ ਮੰਗ ਲਓਗੇ, ਬਾਬਾ ਦੀਪ ਸਿੰਘ ਵੀ ਤੁਹਾਡੇ ਨਾਲ ਹੀ ਤੁਰ ਪੈਣਗੇ। ਸਤਿ ਸ੍ਰੀ ਅਕਾਲ। 100-100 ਪ੍ਰੇਮੀਆਂ ਨੂੰ, 200-200 ਪ੍ਰੇਮੀਆਂ ਨੂੰ ਪ੍ਰੇਰਨਾ, 500-500 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਲਿਆਉਣਾ ਸਭ ਨੇ। ਪੌਵਿੰਡ ਸਾਹਿਬ ਭਿੱਖੀਵਿੰਡ ਦੇ ਕੋਲ ਇਹ ਅਸਥਾਨ ਹੈ। ਭਿੱਖੀਵਿੰਡ ਭਰ ਲੈਣਾ ਗੂਗਲ ਦੇ ਉੱਤੇ, ਪੌਵਿੰਡ ਸਾਹਿਬ ਭਰ ਲੋਗੇ ਉਹ ਵੀ ਆ ਜਾਏਗਾ। ਜਿਹਨੂੰ ਕੁਝ ਨਾ ਸਮਝ ਆਵੇ ਕਿ ਕਿੱਥੇ ਪਹੁੰਚਣਾ ਕਿੱਥੇ ਜਾਣਾ, ਉਹ ਦੁਪਹਿਰੀ 3 ਵਜੇ ਦੇ ਕਰੀਬ ਸਾਰੇ ਪ੍ਰੇਮੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਪਹੁੰਚ ਜਾਣ। ਦੁਪਹਿਰੀ 3 ਵਜੇ 20 ਅਪ੍ਰੈਲ ਨੂੰ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਸੰਗਤਾਂ ਪਹੁੰਚ ਜਾਣ। ਉੱਥੋਂ ਫਿਰ ਬੱਸਾਂ ਤੁਹਾਨੂੰ ਪੌਵਿੰਡ ਸਾਹਿਬ ਲੈ ਵੀ ਜਾਣਗੀਆਂ, ਵਾਪਸੀ ਤੇ ਛੱਡ ਵੀ ਦੇਣਗੀਆਂ। ਇਹ ਜ਼ਰੂਰੀ ਬੇਨਤੀ ਹੈ, ਇੱਕ ਦੂਜੇ ਨੂੰ ਮੈਸੇਜ ਕਰ ਦਿਓ। 20 ਅਪ੍ਰੈਲ ਦੀਆਂ ਤਿਆਰੀਆਂ ਕਰ ਲਓ ਹੁਣ ਤੋਂ ਹੀ, ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਆਪਣੇ ਆਪਣੇ ਦੁੱਖਾਂ ਨੂੰ ਕਟਵਾਉਣ ਦਾ ਸਮਾਂ ਇਹ ਹੁਣ ਰੈਣ ਸਬਾਈ ਆ ਵੀ ਬੜੇ ਮਹੀਨਿਆਂ ਬਾਅਦ ਰਹੀ ਹੈ, ਬਹੁਤ ਮਹੀਨਿਆਂ ਬਾਅਦ ਆਪਾਂ ਕਰ ਰਹੇ ਰੈਣ ਸਬਾਈ। ਸਭ ਨੂੰ ਬੇਨਤੀ, ਸਭ ਨੇ ਹਾਜ਼ਰੀਆਂ ਵੱਧ ਚੜ ਕੇ ਭਰਨੀਆਂ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਗੁਰੂ ਪਿਤਾ ਜੀ ਦੀ ਗੋਦੀ ਦੇ ਵਿੱਚ ਇਕੱਤਰਿਤ ਹੋਇਆ ਔਰ ਹੋ ਰਿਹਾ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ। ਆਖੋ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ। ਆਓ ਕੁਝ ਕੁ ਮਿੰਟ ਹੋਰ ਬਾਪੂ ਜੀ ਦੀ ਗੋਦੀ ਦਾ ਰਸ ਲੈਣ ਦਾ ਯਤਨ ਕਰੀਏ। ਭਾਵਨਾ ਹੋਈ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਚੌਂਕੜਾ ਮਾਰ ਕੇ ਬੈਠੇ। ਚਰਨਾਂ ਵਿੱਚ ਕੌਣ ਬੈਠਾ ਹੈ? ਆਖੋ ਧੰਨ ਬਾਬਾ। 2-3 ਜ਼ਰੂਰੀ ਬੇਨਤੀਆਂ ਜਿਹੜੀਆਂ ਅਸੀਂ ਰੋਜ਼ ਕਰਦੇ ਹਾਂ, ਉਹ ਕਰਕੇ ਫਿਰ ਸ਼ਬਦ ਪੜ੍ਹਨਾ ਹੈ।
ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਈਸ਼ਵਰ ਪਰਮੇਸ਼ਰ ਰੱਬ ਜੀ, ਗੁਰਦੇਵ ਪਿਤਾ ਜੀ ਸਾਡੀ ਆਤਮਾ ਦੇ ਵਿੱਚ ਨਿਵਾਸ ਕਰਦੇ ਨੇ। ਫਿਰ ਮੈਂ ਦੁਹਰਾ ਰਿਹਾ, ਪਰਮੇਸ਼ਰ ਜੀ, ਰੱਬ ਜੀ ਕਹਿ ਲਓ, ਗੁਰਦੇਵ ਪਿਤਾ ਕਹਿ ਲਓ, ਨਿਰੰਕਾਰ ਕਹਿ ਲਓ, ਕੁਝ ਵੀ ਕਹਿ ਲਓ, ਈਸ਼ਵਰ ਕਹਿ ਲਓ, ਸਾਡੀ ਆਤਮਾ ਦੇ ਵਿੱਚ ਨਿਵਾਸ ਕਰਦੇ ਨੇ। ਇਸ ਕਰਕੇ ਜਦੋਂ ਤੱਕ ਅਸੀਂ ਆਪਣੇ ਉੱਪਰ ਭਰੋਸਾ ਨਹੀਂ ਕਰਦੇ, ਵਿਸ਼ਵਾਸ ਕਰਨਾ ਨਹੀਂ ਸਿੱਖਦੇ, ਉਦੋਂ ਤੱਕ ਅਸੀਂ ਪਰਮੇਸ਼ਰ ਦੇ ਉੱਤੇ ਵੀ ਵਿਸ਼ਵਾਸ ਨਹੀਂ ਕਰ ਸਕਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਪਹਿਲੇ ਭਰੋਸਾ, ਪਹਿਲੇ ਵਿਸ਼ਵਾਸ ਆਪਣੇ ਉੱਪਰ ਕਰ, ਆਪਣੇ ਉੱਪਰ ਸੈਲਫ ਕੌਨਫੀਡੈਂਸ ਹੋਵੇ ਤੇਰੇ ਅੰਦਰ। ਓਵਰ ਕੌਨਫੀਡੈਂਸ ਤੇ ਸੈਲਫ ਕੌਨਫੀਡੈਂਸ 'ਚ ਬੜਾ ਫਰਕ ਹੈ। ਆਤਮ ਵਿਸ਼ਵਾਸ ਹੋਵੇ ਪਰ ਓਵਰ ਕੌਨਫੀਡੈਂਸ ਨਾ ਹੋਵੇ। ਜਿਹਦੇ ਅੰਦਰ ਓਵਰ ਕੌਨਫੀਡੈਂਸ ਆਉਂਦਾ ਹੈ ਉਹ ਅੱਜ ਨਹੀਂ ਤੇ ਕੱਲ ਥਿੜਕ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਕਈਆਂ ਨੂੰ ਓਵਰ ਕੌਨਫੀਡੈਂਸ ਹੁੰਦਾ, ਪਤਾ ਕੀ ਜੀ, ਮੈਂ ਸ਼ਰਾਬ ਨਹੀਂ ਪੀਂਦਾ, ਸੁਣਿਓ, ਮੈਂ ਸ਼ਰਾਬ ਨਹੀਂ ਪੀਂਦਾ, ਮੇਰੇ ਦੋਸਤ ਪੀਂਦੇ ਨੇ, ਮੈਂ ਤੇ ਬਸ ਉਹਨਾਂ ਨਾਲ ਬਹਿ ਜਾਂਦਾ ਵਾਂ। ਕਈ ਇੱਦਾਂ ਕਰਦੇ ਨੇ। ਮੈਂ ਜੂਆ ਨਹੀਂ ਖੇਡਦਾ, ਮੈਂ ਛੱਡੀ ਹੋਈ ਇਹ ਆਦਤ, ਪਰ ਮੇਰੇ ਕਈ ਦੋਸਤ ਖੇਡਦੇ ਨੇ, ਉਹਨਾਂ ਦੇ ਨਾਲ ਮੈਨੂੰ ਬਹਿਣਾ ਪੈਂਦਾ ਹੈ। ਬੰਦਾ ਕਹਿੰਦਾ ਮੈਂ ਉਹਨਾਂ ਨਾਲ ਬਹਿੰਦਾ, ਪਰ ਇਹ ਚੀਜ਼ ਦਾ ਮੇਰੇ ਉੱਤੇ ਅਸਰ ਨਹੀਂ ਹੋਣਾ। ਇਹ ਓਵਰ ਕੌਨਫੀਡੈਂਸ ਹੈ। ਮਹਾਰਾਜ ਜੀ ਦੀ ਬਾਣੀ ਕਹਿੰਦੀ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਹੀ ਫਲ ਖਾਏ। ਅੱਜ ਤੂੰ ਉਹਨਾਂ ਦੀ ਸੰਗਤ ਕਰ ਰਿਹਾ, ਬੈਠਾ ਨਾਲ, ਭਾਵੇਂ ਤੂੰ ਨਹੀਂ ਵੀ ਪੀ ਰਿਹਾ ਨਾ, ਅੱਜ ਨਹੀਂ ਤੇ ਕੱਲ ਪੀਣ ਦੀ ਆਦਤ ਫਿਰ ਤੋਂ ਤੇਰੀ ਬਾਣੀ ਜਾਣੀ। ਆਖੋ ਧੰਨ ਗੁਰੂ ਰਾਮਦਾਸ ਜੀ। ਓਵਰ ਕੌਨਫੀਡੈਂਸ ਦੇ ਵਿੱਚ ਜੀ ਨਾ, ਮੇਰੀ ਬੇਨਤੀ ਹੈ, ਸੈਲਫ ਕੌਨਫੀਡੈਂਸ ਰੱਖੋ, ਉਹ ਅੱਛੀ ਗੱਲ ਹੈ। ਆਪਣੇ ਉੱਤੇ ਭਰੋਸਾ ਰੱਖੋ, ਅੱਛੀ ਗੱਲ ਹੈ। ਜਿਹੜਾ ਬੰਦਾ ਆਪਣੇ ਉੱਪਰ ਭਰੋਸਾ ਰੱਖਦਾ, ਪਰਮੇਸ਼ਰ ਸਾਈਂ ਦੇ ਉੱਤੇ ਭਰੋਸਾ ਵੀ ਉਸੇ ਦਾ ਹੀ ਬਣਦਾ, ਦੂਜੇ ਦਾ ਨਹੀਂ ਹੈ ਜੀ, ਕਿਉਂਕਿ ਉਹ ਅੰਦਰ ਹੀ ਵਸਦੇ ਨੇ ਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਅਗਲੀ ਗੱਲ ਸੁਣਿਓ, ਆਖੋ ਧੰਨ ਗੁਰੂ ਰਾਮਦਾਸ ਜੀ। ਬੰਦਾ ਕਈ ਵਾਰੀ ਨਾ ਆਪਣੇ ਆਪ ਨੂੰ ਕਮਜ਼ੋਰ ਜਿਹਾ ਸਮਝਣ ਲੱਗ ਪੈਂਦਾ, ਹਾਏ ਫਲਾਣਾ ਬੰਦਾ ਮੇਰਾ ਸਾਥ ਛੱਡ ਗਿਆ, ਮੇਰਾ ਕੀ ਬਣੇਗਾ। ਕਮਜ਼ੋਰ ਜਿਹਾ ਸਮਝਣ ਲੱਗ ਪੈਂਦਾ ਆਪਣੇ ਆਪ ਨੂੰ। ਇਹ 4 ਜਾਣੇ ਮੇਰੇ ਨਾਲ ਸੀ, ਚਾਰੇ ਮੇਰਾ ਸਾਥ ਛੱਡ ਗਏ ਨੇ, ਹਾਏ ਮੇਰਾ ਕੀ ਬਣੇਗਾ। ਆਪਣੇ ਆਪ ਨੂੰ ਕਮਜ਼ੋਰ ਸਮਝਣਾ ਇਹ ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਆਪਣੇ ਆਪ ਨੂੰ ਕਮਜ਼ੋਰ ਸਮਝਣਾ ਸਭ ਤੋਂ ਵੱਡਾ ਪਾਪ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਜੇ ਮੇਰੀ ਆਤਮਾ ਦੇ ਵਿੱਚ ਉਹ ਬੈਠਾ, ਮੈਂ ਕਮਜ਼ੋਰ ਕਿੱਥੋਂ ਹੋ ਗਿਆ। ਜੇ ਮੇਰੇ ਅੰਦਰ ਉਹ ਵਸਦਾ, ਮੈਂ ਕਮਜ਼ੋਰ ਕਿੱਥੋਂ ਹੋ ਗਿਆ। ਮੇਰੇ ਨਾਲ ਜੇ ਮੇਰਾ ਪਿਆਰਾ ਚੱਲ ਰਿਹਾ, ਮੇਰਾ ਸਤਿਗੁਰੂ ਚੱਲ ਰਿਹਾ, ਫਿਰ ਮੈਂ ਕਮਜ਼ੋਰ ਕਿੱਥੋਂ ਹੋ ਗਿਆ। ਕਦੀ ਵੀ ਆਪਣੇ ਆਪ ਨੂੰ ਕਿਸੇ ਵੀ ਜ਼ਿੰਦਗੀ ਦੇ ਮੁਕਾਮ ਤੇ ਕਮਜ਼ੋਰ ਨਾ ਸਮਝੋ। ਜਦੋਂ ਬੰਦਾ ਆਪਣੇ ਆਪ ਨੂੰ ਕਮਜ਼ੋਰ ਸਮਝਦਾ ਹੈ ਨਾ, ਇਹ ਮਹਾਂਪੁਰਖ ਬਚਨ ਕਰਦੇ ਸੀ, ਸਭ ਤੋਂ ਵੱਡਾ ਪਾਪ ਕਮਾ ਰਿਹਾ। ਇਹ ਪਾਪ ਨਹੀਂ ਆਪਾਂ ਕਮਾਉਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਅਗਲੀ ਗੱਲ ਸੁਣਿਓ, ਫਿਰ ਆਪਾਂ ਸ਼ਬਦ ਪੜਾਂਗੇ। ਜਿਹੜਾ ਗਿਆਨੀ ਹੈ ਨਾ, ਗਿਆਨੀ ਤੋਂ ਭਾਵ ਜਿਹੜਾ ਸਮਝਦਾਰ ਬੰਦਾ ਹੈ, ਸੂਝਵਾਨ ਬੰਦਾ ਹੈ। ਜਿਹੜਾ ਗਿਆਨੀ ਹੈ ਉਹਨੂੰ ਵੀ ਸਮਝਾਇਆ ਜਾ ਸਕਦਾ ਹੈ, ਸਮਝਾਇਆ ਜਾ ਸਕਦਾ ਹੈ। ਜਿਹੜਾ ਅਗਿਆਨੀ ਹੈ ਉਹਨੂੰ ਵੀ ਸਮਝਾਇਆ ਜਾ ਸਕਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਗਿਆਨੀ ਨੂੰ ਵੀ ਸਮਝਾਇਆ ਜਾ ਸਕਦਾ ਹੈ, ਅਗਿਆਨੀ ਨੂੰ ਵੀ ਸਮਝਾਇਆ ਜਾ ਸਕਦਾ ਹੈ, ਪਰ ਜਿਹੜਾ ਅਭਿਮਾਨੀ ਹੈ ਨਾ, ਉਹਨੂੰ ਕੋਈ ਨਹੀਂ ਸਮਝਾ ਸਕਦਾ। ਅਭਿਮਾਨੀ ਨੂੰ ਹੈ ਜੀ, ਜਿਹਦੇ ਅੰਦਰ ਅਭਿਮਾਨ ਸਿਰ ਚੜ ਕੇ ਬੋਲਦਾ, ਜਿਹਦੇ ਅੰਦਰ ਈਗੋ ਸਿਰ ਚੜ ਕੇ ਬੋਲਦੀ ਹੈ, ਜਿਹਦੇ ਅੰਦਰ ਅਹੰਕਾਰ ਸਿਰ ਚੜ ਕੇ ਬੋਲਦਾ ਹੈ ਨਾ, ਉਹਨੂੰ ਕੋਈ ਵੀ ਨਹੀਂ ਸਮਝਾ ਸਕਦਾ। ਉਹਨੂੰ ਤੇ ਬਸ ਵਕਤ ਸਮਝਾਉਂਦਾ ਹੈ, ਸਮਾਂ ਸਮਝਾਉਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ, ਧੰਨ ਬਾਬਾ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ। ਇੱਕ ਵਾਰੀ ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਆਓ ਬੜੇ ਪਿਆਰ ਦੇ ਵਿੱਚ ਸਾਰੀ ਸੰਗਤ ਭੱਟਾਂ ਦੇ ਸਵਈਆਂ ਦੇ ਵਿੱਚੋਂ
ਬਲ ਭੱਟ ਜੀ ਦੀ ਉਚਾਰਨ ਕੀਤੀ ਇਹ ਰਚਨਾ, ਉਹਨਾਂ ਦੇ ਮੁਖਾਰ ਬਿੰਦ ਚੋਂ ਨਿਕਲੇ ਇਹ ਬਚਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ 1396 ਨੰਬਰ ਅੰਗ ਦੇ ਉੱਤੇ ਦਰਜ ਨੇ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਅੱਜ ਦੋ ਵੱਡੇ ਦਿਨ ਨੇ, ਦੋ ਵੱਡੇ ਦਿਨ। ਵੇਖੋ, ਮਨਾ ਅਸੀਂ ਵਿਸਾਖੀ ਰਹੇ ਹਾਂ ਤੇ ਕਿੰਨੇ ਦਿਨ ਨਾਲ ਨਾਲ ਮਨਾਏ ਜਾ ਰਹੇ। ਬੇਬੇ ਨਾਨਕੀ ਜੀ ਦਾ ਦਿਨ ਵੀ ਮਨਾ ਲਿਆ, ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਵੀ ਮਨਾਇਆ। ਤੇ ਅੱਜ ਦੋ ਵੱਡੇ ਦਿਨ ਨੇ, ਦੋ ਵੱਡੇ। ਇੱਕ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤਾਗੱਦੀ ਦਿਵਸ ਹੈ ਤੇ ਦੂਸਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲਖਤੇ ਜ਼ਿਗਰ ਦੂਜੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਉਹਨਾਂ ਦਾ ਵੀ ਅੱਜ ਜਨਮ ਦਿਹਾੜਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ। ਦੋ ਵੱਡੇ ਦਿਹਾੜੇ ਨੇ ਤੇ ਇਹ ਦੋਵੇਂ ਵੱਡੇ ਦਿਹਾੜਿਆਂ ਦੀ ਸਾਰੀ ਸੰਗਤ ਨੂੰ ਮੈਂ ਗਰੀਬ ਵੱਲੋਂ ਕਰੋੜਾਂ ਕਰੋੜਾਂ ਅਰਬਾਂ ਅਰਬਾਂ ਵਾਰੀ ਵਧਾਈ ਹੈ। ਔਰ ਮੈਂ ਅਰਦਾਸ ਕਰਦਾ ਇਹ ਵਧਾਈ ਸਾਡੇ ਘਰਾਂ ਵਿੱਚ ਇਹੋ ਜਿਹੀ ਵੱਧ ਕੇ ਆਵੇ, ਜਿਨ੍ਹਾਂ ਦੇ ਘਰਾਂ ਵਿੱਚ ਵਿਆਹ ਤੋਂ ਕਈ ਕਈ ਸਾਲ ਬੀਤਣ ਤੋਂ ਬਾਅਦ ਵੀ ਬੂਟੇ ਨਹੀਂ ਲੱਗੇ, ਉਹ ਲੱਗ ਜਾਣ। ਜਿਨ੍ਹਾਂ ਦੇ ਘਰਾਂ ਵਿੱਚ ਹਰ ਵੇਲੇ ਕਲਾ ਕਲੇਸ਼ ਰਹਿੰਦਾ, ਉਹਨਾਂ ਦੇ ਘਰਾਂ ਵਿੱਚੋਂ ਉਹ ਦੂਰ ਹੋਵੇ। ਜਿਨ੍ਹਾਂ ਦੇ ਕਾਰੋਬਾਰਾਂ 'ਚ ਬਰਕਤਾਂ ਨਹੀਂ ਪੈਂਦੀਆਂ, ਇਹ ਵਧਾਈ ਬਰਕਤਾਂ ਲੈ ਕੇ ਆਵੇ। ਤੇ ਪਿਆਰਿਓ, ਮੇਰੀ ਬੇਨਤੀ, ਅੱਜ ਇਹ ਵਧਾਈ ਏਡੀ ਤਗੜੀ ਹੋ ਕੇ ਸਾਡੇ ਘਰਾਂ 'ਚ ਆਵੇ, ਲੋਕ ਤੇ ਪਰਲੋਕ ਦੀਆਂ ਦਾਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਕੇ ਜਾਵੇ। ਆਖੋ ਧੰਨ ਗੁਰੂ। ਵਾਹ ਵਾਹ। ਇਹ ਦੋ ਵੱਡੇ ਪੁਰਬ ਨੇ ਅੱਜ। ਬਹੁਤ ਬਹੁਤ ਸਾਰੀਆਂ ਸੰਗਤਾਂ ਨੂੰ ਵਧਾਈਆਂ। ਤੇ ਆਓ ਬੜੇ ਪਿਆਰ 'ਚ ਜੋ ਇਹ ਬਲ ਭੱਟ ਜੀ ਕਹਿ ਰਹੇ, ਸਾਰੀ ਸੰਗਤ ਪਿਆਰ ਨਾਲ ਇਹ ਗਾਇਓ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਅੱਜ ਇਹੋ ਜਿਹੀਆਂ ਗੱਲਾਂ ਮੈਂ ਕਰਨੀਆਂ ਥੋੜ੍ਹੇ ਜਿਹੇ ਮਿੰਟਾਂ 'ਚ, ਜਿਹੜੀਆਂ ਤੁਹਾਨੂੰ ਇੰਨਾ ਮੋਟੀਵੇਟ ਕਰ ਦੇਣਗੀਆਂ, ਇੰਨਾ ਹਲੂਣਾ ਦੇ ਦੇਣਗੀਆਂ ਕਿ ਕਿਸੇ ਵੀ ਮੁਕਾਮ ਦੇ ਉੱਤੇ ਤੁਸੀਂ ਡੋਲੋਗੇ ਨਹੀਂ। ਇਹ ਗਰੰਟੀ ਨਾਲ ਕਹਿ ਰਹੇ। ਆਖੋ ਧੰਨ ਗੁਰੂ ਰਾਮਦਾਸ ਜੀ। ਜ਼ਿੰਦਗੀ ਦੇ ਵਿੱਚ ਉਤਰਾਈਆਂ ਚੜਾਈਆਂ ਆਉਣਗੀਆਂ ਵੀ ਨਾ, ਤੁਸੀਂ ਕਹੋਗੇ ਕੋਈ ਗੱਲ ਨਹੀਂ, ਚੜ੍ਹਦੀ ਕਲਾ ਹੈ, ਚੜ੍ਹਦੀ ਕਲਾ। ਦਿਮਾਗ ਨੂੰ ਕਮਾਂਡ ਬਸ ਇਹੋ ਹੀ ਦਿਓਗੇ, ਮੈਂ ਚੜ੍ਹਦੀ ਕਲਾ 'ਚ ਹਾਂ, ਮੈਂ ਬਿਲਕੁਲ ਠੀਕ ਹਾਂ, ਕੋਈ ਫਰਕ ਨਹੀਂ ਪਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਪਤਾ ਕੀ ਕਹੋਗੇ? ਇੱਕ ਦਿਨ ਮੈਂ ਇੰਡੀਆ ਕੀਰਤਨ ਕਰ ਰਿਹਾ ਸਾਂ, ਰੈਣ ਸਬਾਈ ਤੁਹਾਨੂੰ ਪਤਾ ਹੈ ਹਰ 2-3 ਮਹੀਨੇ ਬਾਅਦ ਆਪਾਂ ਰੱਖਦੇ ਹਾਂ। ਜਿਹੜੇ ਰੋਜ਼ ਪਰਿਵਾਰਕ ਮੈਂਬਰ ਜੁੜਦੇ ਉਹਨਾਂ ਨੂੰ ਪਤਾ ਹੈ। ਇਸ ਵਾਰੀ ਵੀ ਰੈਣ ਸਬਾਈ ਰੱਖੀ ਹੈ 20 ਅਪ੍ਰੈਲ ਦੀ। ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਪਹੂਵਿੰਡ ਸਾਹਿਬ, ਉੱਥੇ 20 ਤਰੀਕ ਦੀ। ਤੇ ਰੈਣ ਸਬਾਈ 'ਚ ਬਹੁਤਾ ਨਾ ਕਵਾਂ 30-40 ਹਜ਼ਾਰ ਸੰਗਤ ਦਾ ਇਕੱਠ ਹੁੰਦਾ ਮਹਾਰਾਜ ਜੀ ਦੀ ਮਿਹਰ ਨਾਲ। ਉਹ ਲਾਈਵ ਤੁਸੀਂ ਵੇਖਿਓ, ਉੱਧਰ ਰੈਣ ਸਬਾਈ ਹੋਣੀ, ਤੁਹਾਡੀ ਉਹ ਦਿਨ ਸਬਾਈ ਬਣ ਜਾਣੀ, ਤੁਹਾਡਾ ਦਿਨ ਚੜ੍ਹਿਆ ਹੋਣਾ। ਤੇ ਤੁਸੀਂ ਵੇਖਿਓ ਜ਼ਰੂਰ ਸਾਡੇ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ 'ਤੇ ਜਾ ਕੇ। ਸੁਣਿਓ, ਮੈਂ ਜਿਹੜੀ ਗੱਲ ਕਰਨ ਲੱਗਾ, ਉਹ ਰੈਣ ਸਬਾਈ ਕਰਦਿਆਂ ਨਾ ਮੈਂ ਇੱਕ ਬੇਨਤੀ ਕੀਤੀ ਸੀ। ਮੈਂ ਕਿਹਾ ਇੰਨਾ ਆਪਣੇ ਆਪ ਨੂੰ ਸਟਰੋਂਗ ਕਰ ਲਓ, ਇੰਨਾ ਸਟਰੋਂਗ ਕਰ ਲਓ। ਕਈ ਵਾਰੀ ਬੰਦਾ ਕਹਿੰਦਾ ਨਾ, ਓਹੋ ਫਲਾਣੇ ਨੇ ਮੇਰੀ ਗੱਲ ਨਹੀਂ ਮੰਨੀ, ਮੈਂ ਤੇ ਮਰ ਜਾਣਾ। ਕਈ ਵਾਰੀ ਇੱਦਾਂ ਦੀ ਸਿਚੁਏਸ਼ਨ ਆ ਜਾਂਦੀ। ਅੱਛਾ, ਉਹਨੇ ਮੇਰੀ ਗੱਲ ਨਹੀਂ ਮੰਨੀ, ਫਲਾਣੀ ਲੜਕੀ ਸੀ, ਫਲਾਣਾ ਲੜਕਾ, ਫਲਾਣਾ ਮੇਰੇ ਘਰ ਦਾ ਜੀ ਹੈ, ਮੇਰਾ ਪਤੀ ਹੈ, ਮੇਰੀ ਪਤਨੀ ਹੈ, ਉਹਨੇ ਇੱਦਾਂ ਨਹੀਂ ਕੀਤਾ, ਮੈਂ ਤੇ ਚੱਲਿਆ ਬਸ ਹੁਣ। ਮੈਂ ਕਿਹਾ ਆਪਣੇ ਆਪ ਨੂੰ ਇੰਨਾ ਸਟਰੋਂਗ ਕਰ ਲਓ, ਜੇ ਦੂਜਾ ਤੁਹਾਡੀ ਪਰਵਾਹ ਨਹੀਂ ਕਰਦਾ ਤੇ ਤੁਸੀਂ ਕਿਉਂ ਕਰਦੇ ਹੋ? ਆਪਣੇ ਪੈਰਾਂ ਤੇ ਸਟੈਂਡ ਹੋਵੋ, ਆਪਣੇ ਮਾਲਕ ਦੇ ਚਰਨਾਂ ਦਾ ਧਿਆਨ ਧਰ ਕੇ ਆਪਣੇ ਆਪ ਨੂੰ ਅੱਗੇ ਵਧਾਓ। ਜੇ ਦੂਜਾ ਤੁਹਾਡੀ ਪਰਵਾਹ ਨਹੀਂ ਕਰਦਾ ਤੇ ਇੱਕ ਮੇਰੀ ਬੇਨਤੀ, ਬਸ ਆਪਣੇ ਮਾਈਂਡ ਨੂੰ ਇਹ ਕਮਾਂਡ ਦਿਆ ਕਰੋ, ਜੇ ਦੂਜਾ ਮੇਰੀ ਪਰਵਾਹ ਨਹੀਂ ਕਰਦਾ ਕਿੱਥੇ ਜਾਵੇ? ਕਿੱਥੇ ਜਾਵੇ? ਹਾਂ ਵਾਹ, ਇਹਦਾ ਮਤਲਬ ਵੇਖਿਆ ਤੁਸੀਂ ਪ੍ਰੋਗਰਾਮ ਵਾਲਾ। ਕਿੱਥੇ ਜਾਵੇ? ਢੱਠੇ ਖੂਹ 'ਚ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਹੈ ਇਹ ਗੁਰਮੰਤਰ ਹੈ ਅੱਜ ਦਾ, ਇਹ ਲੈ ਕੇ ਜਾਇਓ। ਜੇ ਦੂਜਾ ਸਾਥੀ ਮੇਰੀ ਪਰਵਾਹ ਨਹੀਂ ਕਰਦਾ ਤੇ ਮੈਂ ਕਿਉਂ ਕਰਾਂ? ਜਿਹੜਾ ਮੇਰੀ ਪਰਵਾਹ ਨਹੀਂ ਕਰਦਾ ਕਿੱਥੇ ਜਾਵੇ? ਢੱਠੇ ਖੂਹ 'ਚ। ਇਹ ਪੱਕਾ ਯਾਦ ਕਰ ਲਓ, ਪੱਕਾ। ਮੈਂ ਜਿੱਥੇ ਵੀ ਇਹ ਬੇਨਤੀ ਕਰਦਾ, ਇੰਨੀਆਂ ਸੰਗਤਾਂ ਦੇ ਫੋਨ ਆਉਂਦੇ ਕਿ ਭਾਈ ਸਾਹਿਬ ਇਹ ਮੰਤਰ ਪੱਕਾ ਯਾਦ ਕਰ ਲਿਆ। ਤਾਂ ਜਦੋਂ ਦਾ ਯਾਦ ਕੀਤਾ ਅੱਧੀਆਂ ਟੈਨਸ਼ਨਾਂ ਹੀ ਮੁੱਕ ਗਈਆਂ। ਅੱਗੇ ਟੈਨਸ਼ਨ ਲੱਗੀ ਰਹਿੰਦੀ, ਹਾਏ ਮੈਨੂੰ ਉਹਨੇ ਆਹ ਕਹਿ ਦਿੱਤਾ, ਹਾਏ ਮੈਨੂੰ ਇਹਨੇ ਆਹ ਕਹਿ ਦਿੱਤਾ, ਹਾਏ ਉਹਨੇ ਇੱਦਾਂ ਕਿਉਂ ਨਹੀਂ ਕੀਤਾ। ਕਹਿੰਦੇ ਹੁਣ ਕੋਈ ਗੱਲ ਹੀ ਨਹੀਂ, ਟੈਨਸ਼ਨ ਹੀ ਕੋਈ ਨਹੀਂ।
ਉਹ ਗੱਲ ਨਹੀਂ ਮੰਨਦਾ, ਅਸੀਂ ਕਹਿੰਦੇ ਜਾ ਭਾਈ ਢੱਠੇ ਖੂਹ 'ਚ, ਹੈ ਜੀ। ਜੇ ਤੂੰ ਮੇਰੀ ਪਰਵਾਹ ਨਹੀਂ ਤੇ ਮੈਂ ਤੇਰੀ ਕਿਉਂ ਕਰਾਂ, ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਬਸ ਆਹ ਮੰਤਰ ਤੁਸੀਂ ਵੀ ਹੁਣ ਪੱਕਾ ਮੰਨ ਲਓ ਆਪਣੇ ਪੱਲੇ। ਇੱਕ ਦਿਨ ਮੈਨੂੰ ਇਹਨੇ ਨਾ ਉਹ ਗਾਣਾ ਜਿਹਾ ਸੁਣਾਇਆ, ਮੈਨੂੰ ਬੜਾ ਅੱਛਾ ਲੱਗਾ, ਜਦ ਮਰਜ਼ੀ ਵੇਖ ਲਈ ਆ ਕੇ ਹੱਸਦੇ ਹੀ ਰਹਿੰਦੇ ਆ, ਹੈ ਜੀ। ਬਸ ਉਹ ਹੱਸਦੇ ਹੀ ਰਿਹਾ ਕਰੋ। ਅਸੀਂ ਤਾਂ ਸਿੱਖਣਾ ਹੈ ਜਿੱਥੋਂ ਮਰਜ਼ੀ, ਕੀੜੇ ਤੋਂ ਵੀ ਸਿੱਖ ਲੈਣਾ ਆਪਾਂ ਮੰਗਤੇ ਤੋਂ ਵੀ ਸਿੱਖ ਲੈਣਾ, ਆਪਾਂ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ ਇਹ ਨਕੰਮੇ ਨੇ, ਅਸੀਂ ਤੇ ਨਕੰਮਿਆਂ ਤੋਂ ਵੀ ਸਿੱਖ ਲੈਣਾ। ਸਿੱਖਣ ਵਾਲੇ ਬਣੋ, ਕਿਉਂਕਿ ਸਾਡਾ ਕੰਮ ਹੀ ਸਿੱਖਣਾ ਹੈ। ਸਿੱਖਣਾ ਜਿੱਥੋਂ ਮਰਜ਼ੀ ਸਿੱਖ ਸਕਦੇ ਹੋ। ਮੰਗਤੇ ਆਉਂਦੇ ਨੇ ਸਾਡੇ ਬੂਹਿਆਂ ਤੇ, ਅਸੀਂ ਕਈ ਵਾਰੀ ਕਹਿੰਦੇ ਜਾ ਬਾਬਾ ਮਾਫ ਕਰ, ਇੱਥੋਂ ਦਾ ਮੈਨੂੰ ਨਹੀਂ ਪਤਾ ਹੁੰਦੇ ਕਿ ਨਹੀਂ, ਇੰਡੀਆ ਆਉਂਦੇ ਇੱਕ ਵਾਰੀ ਕਹੀਏ ਜਾ ਬਾਬਾ ਮਾਫ ਕਰ, ਕਈ ਚਲੇ ਜਾਂਦੇ। ਤੇ ਕਈ ਢੀਠ ਮੰਗਤੇ ਹੁੰਦੇ, ਪਾਣੀ ਪਾ ਦਿਓ, ਭਾਵੇਂ ਗਾਲਾਂ ਕੱਢ ਦਿਓ, ਜਦ ਤੱਕ ਕੁਝ ਦਿਓ ਨਾ ਜਾਂਦੇ ਨਹੀਂ। ਉਹਨਾਂ ਤੋਂ ਸਿੱਖ ਲਓ, ਉਹਨਾਂ ਤੋਂ ਸਿੱਖ ਲਓ। ਜੇ ਇੱਕ ਮੰਗਤਾ ਹੋ ਕੇ ਇੱਕ ਆਮ ਬੰਦੇ ਦਾ ਬੂਹਾ ਨਹੀਂ ਛੱਡਦਾ ਕਿ ਜਦ ਤੱਕ ਤੂੰ ਮੈਨੂੰ ਦੇਣਾ ਨਹੀਂ ਮੈਂ ਨਹੀਂ ਜਾਣਾ, ਉਹ ਤੂੰ ਆਪਣੇ ਮਾਲਕ ਦਾ ਬੂਹਾ ਕਿਉਂ ਛੱਡਦਾ ਭਾਈ। ਆਖੋ ਧੰਨ ਗੁਰੂ ਰਾਮਦਾਸ ਜੀ। ਪੱਕੇ ਚਰਨ ਫੜ ਲੈ ਮਾਲਕ ਦੇ ਤੇ ਕਹਿ ਮਾਲਕ ਜੀ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਭੀ ਤੁਝੇ ਧਿਆਈ। ਮੈਂ ਤੇਰਾ ਬੂਹਾ ਛੱਡਣਾ ਹੀ ਨਹੀਂ। ਲੱਤ ਮਾਰ ਭਾਵੇਂ ਮੈਨੂੰ ਭਾ, ਭਾਵੇਂ ਮਾਰ, ਤੇਰੀ ਡਿਊਟੀ, ਮੈਂ ਤੇ ਆਪਣਾ ਫਰਜ਼ ਨਿਭਾ ਰਿਹਾ। ਮੈਂ ਤੇ ਤੇਰੇ ਚਰਨ ਘੁੱਟ ਕੇ ਫੜੇ ਆ, ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ ਧੰਨ ਬਾਬਾ, ਫਿਰ ਆਖੋ ਧੰਨ ਬਾਬਾ। ਆਪਾਂ ਸਿੱਖਣਾ ਹੈ ਸੱਚੀ ਗੱਲ। ਸਿੱਖਣ ਵਾਲੇ ਤੇ ਔਗਣ ਆਰਿਆਂ ਚੋਂ ਵੀ ਸਿੱਖ ਲੈਂਦੇ ਆ, ਤੇ ਨਾ ਸਿੱਖਣ ਵਾਲੇ ਤੇ ਰੱਬ 'ਚ ਵੀ ਦੋਸ਼ ਕੱਢੀ ਜਾਂਦੇ ਆ। ਰੱਬ ਇੱਦਾਂ ਦਾ, ਮਹਾਂਪੁਰਖ ਇੱਦਾਂ ਦੇ ਨੇ, ਫਲਾਣਾ ਇੱਦਾਂ ਦਾ, ਉਹ ਇੱਦਾਂ ਦਾ। ਅਸੀਂ ਤੇ ਸਿੱਖਣਾ ਹੈ ਜਿੱਥੋਂ ਵੀ ਗੁਣ ਮਿਲਣ। ਤਾਂ ਖੈਰ ਆਓ ਬੜੇ ਪਿਆਰ ਵਿੱਚ ਸਾਰੀ ਸੰਗਤ ਕਿਰਪਾ ਕਰੋ, ਹਰ ਵੇਲੇ ਹੱਸਦੇ ਰਿਹਾ ਕਰੋ, ਖੁਸ਼ ਰਿਹਾ ਕਰੋ, ਚੜ੍ਹਦੀ ਕਲਾ 'ਚ ਰਿਹਾ ਕਰੋ। ਕੋਈ ਵੀ ਜ਼ਿੰਦਗੀ ਦੀ ਸਿਚੁਏਸ਼ਨ ਬਣ ਜੇ, ਮੁਸਕਰਾਓ, ਹੱਸੋ। ਜਿਉਂ-ਜਿਉਂ ਮੁਸਕਰਾਓਗੇ ਮੁਸ਼ਕਲਾਂ ਭੱਜਦੀਆਂ ਜਾਣਗੀਆਂ। ਇਹ ਤੇ ਮੇਰੀ ਪਰਵਾਹ ਨਹੀਂ ਕਰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਮੁਸ਼ਕਲਾਂ ਵੀ ਕਹਿਣਗੀਆਂ ਤੇ ਸਾਨੂੰ ਕਹੀ ਜਾਂਦਾ ਜਾ ਢੱਠੇ ਖੂਹ 'ਚ, ਹੈ ਜੀ। ਉਹ ਫਿਰ ਸੱਚੀ ਚਲੇ ਜਾਣਗੀਆਂ ਜੇ। ਇਸ ਕਰਕੇ ਆਓ, ਕੋਈ ਰਸਨਾ ਵਾਂਝੀ ਨਾ ਰਹੇ। ਬਲ ਭੱਟ ਜੀ ਜੋ ਕਹਿ ਰਹੇ, ਮੈਂ ਜਿਵੇਂ ਪਹਿਲੇ ਕਿਹਾ, ਅੱਜ 2 ਵੱਡੇ ਦਿਹਾੜੇ, ਗੁਰੂ ਅਮਰਦਾਸ ਜੀ ਦਾ ਗੁਰਤਾ ਗੱਦੀ ਦਿਵਸ, ਬਾਬਾ ਜੁਝਾਰ ਸਿੰਘ ਜੀ ਦਾ ਜਨਮ ਦਿਹਾੜਾ। ਦੇਖੋ ਕਿੰਨੇ ਦਿਹਾੜੇ ਅਸੀਂ ਮਨਾ ਲਏ ਇੱਕ ਵਿਸਾਖੀ ਦੇ ਪੁਰਬ ਨੂੰ ਮਨਾਉਣ ਦਾ ਸਦਕਾ। ਤੇ ਆਓ ਬੜੇ ਪਿਆਰ 'ਚ ਸਾਰੀ ਸੰਗਤ ਬੋਲਿਓ। ਤੇ ਅੱਜ ਮੈਂ ਇੱਦਾਂ ਤੁਹਾਨੂੰ ਮੋਟੀਵੇਟ ਕਰਕੇ ਜਾਣਾ ਕਿ ਜ਼ਿੰਦਗੀ ਦੇ ਵਿੱਚ ਜਿਹੋ ਜਿਹੀ ਮਰਜ਼ੀ ਸਿਚੁਏਸ਼ਨ ਆ ਜਾਏਗੀ, ਕਦੀ ਤੁਸੀਂ ਡੋਲੋਗੇ ਨਹੀਂ, ਘਬਰਾਓਗੇ ਨਹੀਂ। ਅੱਜ ਮੈਂ ਉਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿ ਟੈਨਸ਼ਨਾਂ ਦੂਰ ਭੱਜ ਜਾਣ, ਘਰਾਂ ਦੇ ਵਿੱਚ ਸੁੱਖ ਸ਼ਾਂਤੀ ਆ ਜੇ। ਗੁਰੂ ਕਿਰਪਾ ਕਰੇ, ਕਰਿਓ ਕਿਰਪਾ ਪਿਆਰ ਨਾਲ। ਪਹਿਲੇ ਸ਼ਬਦ ਪੜ੍ਹਿਓ। ਤੇਰੀ ਉਪਮਾ ਤੋਂ ਹੈ ਬਨ ਆਵੇ, ਤੇਰੀ ਉਪਮਾ ਤੋਂ ਹੈ ਬਨ ਆਵੇ। ਬੋਲੋ। ਤੇਰੀ ਉਪਮਾ ਤੋਂ ਹੈ ਬਨ ਆਵੇ, ਤੇਰੀ ਉਪਮਾ ਤੋਂ ਹੈ ਬਨ ਆਵੇ। ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ। ਬੋਲੋ। ਤੇਰੀ ਉਪਮਾ ਤੋਂ ਹੈ ਬਨ ਆਵੇ, ਤੇਰੀ ਉਪਮਾ ਤੋਂ ਹੈ ਬਨ ਆਵੇ, ਤੇਰੀ ਉਪਮਾ ਤੋਂ ਹੈ ਬਨ ਆਵੇ, ਤੇਰੀ ਉਪਮਾ ਤੋਂ ਹੈ ਬਨ ਆਵੇ। ਕਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਨੰਤ ਨ ਆਵੇ। ਰਵ ਸਸ ਕਿਰਣ ਉਦਰ ਸਾਗਰ ਕੋ, ਗੰਗ ਤਰੰਗ ਅੰਤ
को पावे। तेरी उपमा तो है बन आवे, तेरी उपमा तो है बन आवे। गज के तेरी उपमा तो है, तेरी उपमा तो है बन आवे। रुद्र ध्यान ज्ञान सतगुर के, कब जन पल उन्हें जो गावे। पढ़ो। रुद्र ध्यान ज्ञान सतगुर के, कब जन पल उन्हें जो गावे। तेरी उपमा तो है बन आवे, तेरी उपमा तो है बन आवे। पढ़ो जी सारे। उपमा तो है बन आवे, तेरी उपमा तो है बन आ। भले अमरदास गुण तेरे, भले अमरदास गुण तेरे, तेरी उपमा तो है बन आवे। बोलो। तेरी उपमा तो है बन आवे। क्या उपमा तेरी आखी जाए, तू सर्बे पूर रया लिवलाए। तेरी उपमा तो है बन आवे। दावा अग्न बहुत तृण जाले, कोई हरिया बूट, कोई हरिया बूट रखियोरी। ऐसो समरथ वरन न सको, ताकि उपमा जात न कहे ओरी। तेरी उपमा तो है बन आवे, तेरी उपमा। बोलो। तेरी उपमा तो है बन आवे। उपमा जात न कही मेरे प्रभु की, उपमा जात न कही, उपमा जात न कही। तज आन शरण गही, उपमा जात न कही। तेरी उपमा तो है बन आवे। बोलो। तेरी उपमा। कह रविदास अकथ कथा, बोकाए करी जय। जैसा तू तैसा तू ही, क्या उपमा दीजे। तेरी उपमा तो है बन आवे। बोलो। तेरी उपमा। तुमरी उपमा तुम ही प्रभ जानो, हम कह न सके हर गुने। जैसे तुम तैसे प्रभ तुम ही, गुण जानो प्रभु अपने। तेरी उपमा तो है बन आवे। तेरी उपमा। कवन उपमा कहो एक मुख,
निर्गुण के दाता रे, काट सिलक जो अपना कीनो, नानक सुख कनेरे, तेरी उपमा तो है बन आवे। गुण गण उधार महिमा अपार, आसन अपंग उपमा अनंग, तेरी उपमा तो है बन आवे। सारे बोलिया करो, बोलो, तेरी उपमा तो है बन आवे। अनुभव प्रकाश निस्दिन अनास, आजान बाहो साहान साहो, राजान राज पानान पान, देवान देव उपमा महान, तेरी उपमा तो है बन आवे। अनशिज अंग आसन अपंग, उपमा अपार गत मित उधार, उपमा तो है बन आवे। तेरी उपमा तो है बन आवे। पढ़ो, तेरी उपमा, वाह वाह, तेरी उपमा तो है वाहिगुरू 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 वाह। और उच्ची, वाहिगुरू 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 वाहिगुरू। तुहाडी आवाज, गुरु वाहिगुरू गुरु वाहिगुरू। होर जोर लाओ थोड़ा, गुरु वाहिगुरू वाहिगुरू। उपमा तो है बन आवे, तेरी उपमा तो है बन आवे। बोलो, तेरी उपमा तो है बन आवे आवे, तेरी उपमा तो है बन आवे। धन गुरु रामदास जी, धन गुरु रामदास जी। प्यार न लखो ने जी, धन बाबा। ਵੇਖੋ ਭੱਟ ਸਾਹਿਬਾਨ ਕੀ ਕਹਿ ਰਹੇ, ਕਹਿੰਦੇ ਜਦੋਂ ਮੀਂਹ ਪੈਂਦਾ ਧਰਤੀ ਦੇ ਉੱਤੇ ਕਿੰਨੀਆਂ ਕੁ ਕਣੀਆਂ, ਕਿੰਨੀਆਂ ਕੁ ਬੂੰਦਾਂ ਪਾਣੀ ਦੀਆਂ ਡਿੱਗਦੀਆਂ, ਕੋਈ ਗਿਣਤੀ ਨਹੀਂ ਕਰ ਸਕਦਾ। ਕੋਈ ਦੁਨੀਆ ਦੀ ਤਾਕਤ ਉਹ ਚੀਜ਼ ਗਿਣਤੀ ਨਹੀਂ ਕਰ ਸਕਦੀ। ਬਸੰਤ ਦੀ ਰੁੱਤ ਵਿੱਚ ਧਰਤੀ ਦੇ ਉੱਤੇ ਪੂਰੇ ਸੰਸਾਰ ਵਿੱਚ ਕਿੰਨੇ ਫੁੱਲ ਖਿੜਦੇ ਨੇ, ਕੋਈ ਗਿਣਤੀ ਨਹੀਂ ਕਰ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਸੂਰਜ ਤੇ ਚੰਦਰਮਾ ਦੀਆਂ ਕਿੰਨੀਆਂ ਕਿਰਨਾਂ ਧਰਤੀ ਤੇ ਪੈਂਦੀਆਂ, ਕਹਿੰਦੇ ਕੋਈ ਗਿਣਤੀ ਨਹੀਂ ਕਰ ਸਕਦਾ। ਕਹਿੰਦੇ ਸਮੁੰਦਰ ਦੇ ਅੰਦਰੋਂ ਕਿੰਨੀਆਂ ਕੁ ਤਰੰਗਾਂ ਉੱਠ ਰਹੀਆਂ ਨੇ, ਕਿੰਨੀਆਂ ਲਹਿਰਾਂ ਉੱਠਦੀਆਂ ਨੇ, ਕੋਈ ਗਿਣਤੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨੇ ਜੀ, ਧੰਨ ਬਾਬਾ। ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਉਹਦੇ ਧਿਆਨ ਦੇ ਵਿੱਚ ਕਿੰਨੇ ਕੁ ਜੁੜਦੇ, ਉਹਦੀ ਗਿਣਤੀ ਕੋਈ ਨਹੀਂ ਕਰ ਸਕਦਾ, ਕੋਈ ਵੀ ਨਹੀਂ। ਕਿੰਨੇ ਬੰਦਗੀ ਕਰਦੇ ਨੇ, ਕਿੰਨੀ ਤਪੱਸਿਆ ਕਰ ਰਹੇ, ਕੋਈ ਗਿਣਤੀ ਨਹੀਂ। ਤੇ ਕਿੱਡੀ ਹੈਰਾਨਗੀ ਦੀ ਗੱਲ, ਕਹਿੰਦੇ ਹੋ ਸਕਦਾ ਇੰਨੀ ਤਰੱਕੀ ਹੋ ਗਈ, ਅੱਜ ਵੀ ਵਿਗਿਆਨ ਨੇ ਕਿੰਨੀ ਤਰੱਕੀ ਕਰ ਲਈ। ਕਹਿੰਦੇ ਹੋ ਸਕਦਾ ਮੀਂਹ ਦੀਆਂ ਕਣੀਆਂ ਦੀ ਵੀ ਗਿਣਤੀ ਹੋ ਜਾਏ, ਜਿੰਨੇ ਧਰਤੀ ਦੇ ਉੱਤੇ ਫੁੱਲ ਖਿੜਦੇ ਨੇ ਬਸੰਤ ਦੀ ਰੁੱਤ ਵਿੱਚ, ਉਹਨਾਂ ਦੀ ਵੀ ਗਿਣਤੀ ਹੋ ਜੇ। ਹੈ ਜੀ,
ਸੂਰਜ ਦੀਆਂ ਚੰਦਰਮਾ ਦੀਆਂ ਕਿੰਨੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਉਹਨਾਂ ਦੀ ਵੀ ਗਿਣਤੀ ਖੋਜੇ, ਸਮੁੰਦਰ ਵਿੱਚ ਕਿੰਨੀਆਂ ਲਹਿਰਾਂ ਉੱਠਦੀਆਂ ਨੇ ਉਹਨਾਂ ਦੀ ਵੀ ਗਿਣਤੀ ਖੋਜੇ, ਪਰ ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਹਾਡੇ ਗੁਣਾਂ ਦੀ ਗਿਣਤੀ ਕੋਈ ਵੀ ਨਹੀਂ ਕਰ ਸਕਦਾ। ਤੇਰੇ ਗੁਣ ਕਿੰਨੇ ਨੇ, ਤੁਸੀਂ ਕਿੰਨੇ ਵੱਡੇ ਹੋ, ਇਹ ਤੇ ਤੁਸੀਂ ਹੀ ਜਾਣਦੇ ਹੋ। ਤੇ ਜੇ ਕੋਈ ਤੁਹਾਡੀ ਆਰਾਧਨਾ ਕਰਦਾ ਹੈ ਨਾ, ਉਹ ਤੁਹਾਡੇ ਤੱਕ ਮੰਨ ਲਓ ਪਹੁੰਚ ਕਰ ਵੀ ਲੈਂਦਾ, ਕਿਸੇ ਦੀ ਪਹੁੰਚ ਬਣ ਗਈ ਤੁਹਾਡੇ ਤੱਕ, ਪਰ ਤੁਸੀਂ ਇੰਨੇ ਵਿਸ਼ਾਲ ਹੋ, ਜਿਹੜਾ ਤੁਹਾਡੇ ਤੱਕ ਪਹੁੰਚ ਕਰ ਵੀ ਲੈਂਦਾ ਨਾ, ਅੰਤ ਤਾਂ ਵੀ ਨਹੀਂ ਪਾ ਸਕਦਾ। ਤੁਹਾਡੇ ਕੋਲ ਪਹੁੰਚ ਕੇ ਵੀ ਇਹੋ ਹੀ ਕਹਿੰਦਾ, ਦਾਤਿਆ ਤੂੰ ਤੇ ਬੜਾ ਹੀ ਬੇਅੰਤ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ। ਬੜੇ ਵੱਡੇ ਦਾਤੇ, ਅੱਜ ਉਹਨਾਂ ਦਾ ਗੁਰਿਆਈ ਗੁਰਪੁਰਬ ਹੈ। ਤੇ ਅੱਜ ਇੱਕ ਹਲੂਣਾ ਜਿਹਾ ਮੈਂ ਤੁਹਾਨੂੰ ਦੇਣ ਲੱਗਾ, ਹਲੂਣਾ। ਆ ਟੈਨਸ਼ਨਾਂ ਟੂਸ਼ਨਾਂ ਅੱਜ ਲਾਉਣ ਲੱਗਾ ਤੁਹਾਡੀਆਂ, ਤੇ ਮੇਰੀਆਂ ਤੁਸੀਂ ਲਾ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਕਿਉਂਕਿ ਜਦੋਂ ਕੋਈ ਵਕਤਾ ਬੋਲਦਾ ਹੈ ਨਾ, ਉਹ ਇਹੋ ਹੀ ਭਾਵਨਾ ਬਣਾਉਂਦਾ, ਸਾਹਮਣੇ ਸੁਣਨ ਵਾਲੇ ਬੈਠੇ ਨੇ, ਸੁਣਨ ਵਾਲੇ ਵੀ ਤੁਸੀਂ ਹੋ, ਉਸ ਹਿਸਾਬ ਨਾਲ ਤੁਸੀਂ ਗੱਲ ਮੰਨਣੀ ਹੈ। ਤੇ ਜੇ ਮੈਂ ਸੰਗਤ ਰੂਪ ਹੋ ਕੇ ਵੇਖਾਂ, ਤੁਸੀਂ ਏਡੇ ਵੱਡੇ ਹੋ, ਤੁਹਾਡੇ ਅੰਦਰ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਬੈਠੇ ਹੋਏ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਦੁਨਿਆਵੀ ਤੌਰ ਤੇ ਮੈਂ ਤੁਹਾਡੀਆਂ ਟੈਨਸ਼ਨਾਂ ਲਾਉਣੀਆਂ ਗੱਲ ਸੁਣਾ ਕੇ, ਤੇ ਤੁਸੀਂ ਅਰਦਾਸ ਕਰਕੇ ਮੇਰੀਆਂ ਲਾਉਣੀਆਂ ਨੇ। ਆਹੀ ਚੱਕਰ ਚੱਲਦਾ ਹੈ ਨਾ, ਆਹੀ। ਕਿਉਂਕਿ ਜੇ ਤੁਹਾਨੂੰ ਸੰਗਤ ਰੂਪ ਕਵਾਂ, ਤੁਸੀਂ ਸੰਗਤ ਰੂਪ ਹੋ, ਗੁਰੂ ਰਾਮਦਾਸ ਬੈਠੇ, ਬਾਬਾ ਦੀਪ ਸਿੰਘ, ਫਿਰ ਤੁਹਾਡੀ ਵਾਈਬ੍ਰੇਸ਼ਨ ਮੇਰੇ ਤੇ ਪੈ ਰਹੀ ਹੈ। ਉਹ ਹੀ ਸਭ ਕੁਝ ਕਰਾਈ ਜਾਂਦੀ, ਉਹਨੇ ਹੀ ਸਾਰੀਆਂ ਬਖਸ਼ਿਸ਼ਾਂ ਦਿੱਤੀਆਂ ਤੇ ਉਹਨੇ ਹੀ ਦੇਣੀਆਂ ਨੇ। ਹੁਣ ਸੁਣਿਓ, ਅਸੀਂ ਜ਼ਿੰਦਗੀ ਵਿੱਚ ਕਈ ਵਾਰੀ ਨਾ ਢੇਰੀਆਂ ਢਾ ਦਿੰਦੇ ਹਾਂ। ਹਾਏ ਮੇਰੀ ਉਮਰ ਏਡੀ ਜ਼ਿਆਦਾ ਹੋ ਗਈ, ਮੈਂ ਤੇ ਕੁਝ ਨਹੀਂ ਕਰ ਸਕਦਾ, ਮੈਂ ਕਿਵੇਂ ਕਰਾਂ। ਪਰ ਤੁਸੀਂ ਹੈਰਾਨ ਹੋਵੋਗੇ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਦੇ ਜਦੋਂ ਦਰਸ਼ਨ ਕਰਨ ਆਏ, ਸੰਗਤ ਪ੍ਰਾਪਤ ਹੋਈ ਤੇ 60 ਸਾਲ ਦੀ ਉਮਰ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। 60 ਸਾਲ ਦੀ ਉਮਰ, 25 ਸਾਲ ਵੱਡੇ ਸੀ ਗੁਰੂ ਅੰਗਦ ਸਾਹਿਬ ਤੋਂ ਗੁਰੂ ਅਮਰਦਾਸ ਜੀ। 25 ਸਾਲ ਹਾਂਜੀ। ਤੇ ਜਦੋਂ ਆਏ, ਹੁਣ ਆਮ ਤੌਰ ਤੇ 60 ਸਾਲ ਦਾ ਜਦੋਂ ਬੰਦਾ ਹੋ ਜਾਏ, ਕਹਿੰਦਾ ਮੈਂ ਤੇ ਬੁੱਢਾ ਹੋ ਗਿਆ, ਹੁਣ ਕੁਝ ਨਹੀਂ, ਕੰਮ ਕਰ। ਉਹ ਮੈਂ ਕਿੱਥੇ ਕਰ ਸਕਦਾ, ਮੇਰੇ ਤੇ ਗੋਡੇ ਨਹੀਂ ਚੱਲਦੇ, ਮੇਰੇ ਕੋਲੋਂ ਤੇ ਤੁਰਿਆ ਹੀ ਨਹੀਂ ਜਾਂਦਾ ਹੁਣ। ਪਰ ਵਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ, ਤੁਸੀਂ ਏਡਾ ਵੱਡਾ ਪੂਰਨਾ ਪਾ ਕੇ ਵਿਖਾਇਆ। 60 ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ਼ਨਾਨ ਕਰਾਉਣ ਦੇ ਲਈ ਰੋਜ਼ ਜਾਣਾ, ਬਿਆਸਾ ਤੇ ਗਾਗਰ ਭਰ ਕੇ ਲਿਆਉਣੀ ਤੇ ਮਹਾਰਾਜ ਨੂੰ ਇਸ਼ਨਾਨ ਕਰਾਉਣਾ। 60 ਸਾਲ ਦੀ ਉਮਰ 'ਚ ਅੱਜ ਵੀ ਦਮਦਮਾ ਸਾਹਿਬ ਗੁਰਦੁਆਰਾ ਬਣਿਆ, ਜਿੱਥੇ ਸਾਹ ਲੈਣਾ ਤੇ ਉਸ ਵੇਲੇ ਜਪਜੀ ਸਾਹਿਬ ਦਾ ਪਾਠ ਕਰਨਾ। ਮਹਾਰਾਜ ਇੱਥੋਂ ਮੋੜ ਮੁੜਨਾ ਤੇ ਤੁਹਾਡੇ ਵੱਲੋਂ ਪਿੱਠ ਹੋ ਜਾਣੀ ਹੈ, ਮੈਨੂੰ ਬਖਸ਼ ਦਿਆ ਜੀ। ਔਰ ਐਡਾ ਤਗੜਾ ਪੂਰਨਾ ਪਾਇਆ, ਸੇਵਾ ਲੱਭ ਕੇ ਕੀਤੀ। ਇਹ ਥੋੜੀ ਕਿ ਖਡੂਰ ਸਾਹਿਬ ਦੇ ਵਿੱਚ ਜਲ ਨਹੀਂ ਸੀ, ਜਾਂ ਜਲ ਮਾੜਾ ਸੀ, ਉੱਥੋਂ ਦਾ ਖਾਰਾ ਜਲ ਸੀ, ਦੁਨੀਆ ਬਾਕੀ ਵੀ ਤੇ ਇਸ਼ਨਾਨ ਕਰਦੀ ਸੀ, ਪਰ ਸੇਵਾ ਲੱਭੀ ਕਿ ਮੈਂ ਕਿਵੇਂ ਖੁਸ਼ੀ ਲੈ ਸਕਦਾ। ਬਿਆਸਾ ਨਦੀ ਤੋਂ ਜਲ ਦੀ ਗਾਗਰ ਭਰ ਕੇ ਲਿਆਉਣੀ। 60 ਸਾਲ ਦੀ ਉਮਰ ਦੇ ਵਿੱਚ ਸੇਵਾ ਸ਼ੁਰੂ ਕੀਤੀ ਤੇ 72 ਸਾਲ ਲਗਾਤਾਰ 12 ਸਾਲ ਗੁਰੂ ਅੰਗਦ ਸਾਹਿਬ ਨੂੰ ਇਸ਼ਨਾਨ ਕਰਾਉਣ ਦੀ ਸੇਵਾ, ਲਗਾਤਾਰ 12 ਸਾਲ। ਤੁਸੀਂ ਸਿਆਣੇ ਇੱਕ ਗੱਲ ਦਾ ਮੈਨੂੰ ਜਵਾਬ ਦਿਓ, ਮਾਫੀ ਦੇਣ। ਅਸੀਂ ਕਈ ਵਾਰੀ ਨਿੱਕਾ ਮੋਟਾ ਸਿਰ ਪੀੜ ਹੋ ਜਾਏ ਨਾ, ਕਹਿੰਦੇ ਚੱਲ ਯਾਰ ਛੱਡ, ਸੰਗਤ 'ਚ ਕੀ ਕਰਨ ਜਾਣਾ, ਅੱਜ ਸਿਹਤ ਨਹੀਂ ਬਣਦੀ, ਅੱਜ ਤੇ ਮੇਰਾ BP ਘਟਿਆ ਪਿਆ, ਅੱਜ ਮੈਨੂੰ ਫਲਾਣੀ ਪ੍ਰੋਬਲਮ ਹੈ, ਮੈਂ ਜਾ ਕੇ ਕੀ ਕਰਨਾ। ਤੁਸੀਂ ਸਿਆਣੇ ਹੋ, 12 ਸਾਲਾਂ ਦੇ ਵਿੱਚ ਗੁਰੂ ਅਮਰਦਾਸ ਜੀ ਦੀ ਦੱਸੋ ਸਿਹਤ ਨਹੀਂ ਢਿੱਲੀ ਹੋਈ ਹੋਏਗੀ। ਮੀਂਹ ਨਹੀਂ ਆਏ, ਹਨੇਰੀ ਨਹੀਂ ਆਈ, ਠੰਡ ਨਹੀਂ ਆਈ, ਗਰਮੀ ਨਹੀਂ ਆਈ, ਕਿਹੜਾ ਮੌਸਮ ਨਹੀਂ ਆਇਆ, ਪਰ ਕਮਾਲ। ਧੰਨ ਗੁਰੂ ਅਮਰਦਾਸ ਜੀ, ਤੁਹਾਨੂੰ ਅਸੀਂ ਕੋਟ ਵਾਰੀ ਨਮਸਕਾਰਾਂ ਕਰੀਏ। 12 ਸਾਲ ਲਗਾਤਾਰ ਗੁਰੂ ਅੰਗਦ ਸਾਹਿਬ ਜੀ ਨੂੰ ਇਸ਼ਨਾਨ ਕਰਾਉਣ ਦਾ ਨਿਤਨੇਮ ਕੀਤਾ ਤੇ 12 ਸਾਲਾਂ ਦੇ ਵਿੱਚ ਇੱਕ ਵੀ ਦਿਨ ਨਾਗਾ ਨਹੀਂ ਪੈਣ ਦਿੱਤਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ, ਧੰਨ ਬਾਬਾ।
ਤੇ ਤੁਹਾਨੂੰ ਪਤਾ ਹੀ ਹੈ ਨਾ, 12ਵਾਂ ਸਾਲ ਮੁਕੰਮਲ ਹੋ ਰਿਹਾ। ਗਾਗਰ ਸਿਰ ਤੇ ਰੱਖੀ ਏ, ਜੁਲਾਹੇ ਦੀ ਖੱਡੀ ਸੀ, ਉਹ ਕਿੱਲੀ ਦੇ ਨਾਲ ਪੈਰ ਅੜਿਆ ਤੇ ਡਿੱਗ ਪਏ। ਪਰ ਧੰਨ ਗੁਰੂ ਅਮਰਦਾਸ ਜੀ, ਤੁਸੀਂ ਧੰਨ ਹੋ, ਆਪ ਡਿੱਗੇ ਪਰ ਗੁਰੂ ਅੰਗਦ ਸਾਹਿਬ ਜੀ ਨੂੰ ਇਸ਼ਨਾਨ ਕਰਾਉਣ ਵਾਲੀ ਗਾਗਰ ਨਹੀਂ ਡਿੱਗਣ ਦਿੱਤੀ। ਤੇ ਅੰਦਰੋਂ ਜੁਲਾਹਾ ਕਹਿੰਦਾ, ਬਾਹਰ ਕੌਣ ਹੈ? ਖੜਾਕ ਜਦੋਂ ਹੈ, ਕੌਣ ਹੈ? ਤੇ ਜੁਲਾਹੀ ਕਹਿੰਦੀ, ਹੋਰ ਕੌਣ ਹੋਣਾ, ਪੈ ਜਾਓ ਤੁਸੀਂ, ਕੋਈ ਹੋਰ ਨਹੀਂ, ਇਹ ਤੇ ਅਮਰੂ ਨਿਥਾਵਾਂ ਹੈ, ਜਿਹਨੂੰ ਬੱਚੇ ਪੁੱਛਦੇ ਨਹੀਂ, ਸੇਵਾ ਨਹੀਂ ਕਰਦੇ, ਉਹ ਤੇ ਕੁੜਮਾਂ ਦੇ ਬੂਹਿਆਂ ਤੇ ਬੈਠਾ 2 ਰੋਟੀਆਂ ਖਾਣ ਵਾਸਤੇ। ਵੇਖੋ, ਭੰਡਣ ਵਾਲੇ ਤੇ ਗੁਰੂ ਸਾਹਿਬ ਨੂੰ ਵੀ ਭੰਡੀ ਜਾਂਦੇ ਨੇ। ਹਾਂਜੀ, ਅਸੀਂ ਤੁਸੀਂ ਕਿਆ ਚੀਜ਼ ਹੈ? ਟੈਨਸ਼ਨਾਂ ਫਿਰ ਕਾਹਦੀਆਂ? ਬੁਰਾ ਭਲਾ ਕਹਿਣ ਵਾਲੇ ਤੇ ਗੁਰੂ ਪਿਤਾ ਜੀ ਨੂੰ ਵੀ ਬੁਰਾ ਭਲਾ ਕਹੀ ਜਾਂਦੇ ਨੇ। ਸਾਨੂੰ 2 ਬੋਲ ਕੋਈ ਬੋਲ ਗਿਆ, ਸਾਨੂੰ ਕਾਹਦੀ ਟੈਨਸ਼ਨ? ਆਖੋ ਧੰਨ ਗੁਰੂ ਰਾਮਦਾਸ ਜੀ। ਸੱਚੀ ਗੱਲ ਕਰਦਾ, ਖਰੀ ਗੱਲ ਕਰਦਾ। ਉਹ ਕਹਿੰਦੀ, ਹੋਰ ਕੋਈ ਨਹੀਂ, ਇਹ ਤੇ ਅਮਰੂ ਨੇ ਥਾਵਾਂ, ਕੁੜਮਾਂ ਦੇ ਬੂਹਿਆਂ ਤੇ ਬੈਠਾ। ਤੇ ਧੰਨ ਗੁਰੂ ਅਮਰਦਾਸ ਜੀ ਦੇ ਕੰਨਾਂ ਦੇ ਵਿੱਚ ਜਦੋਂ ਇਹ ਗੱਲ ਪਈ ਨਾ, ਇਹ ਤੇ ਨਿਥਾਵਾਂ ਹੈ, ਕਹਿੰਦੇ ਉਹ ਝੱਲੀਏ, ਉਹ ਜਿਹਨੂੰ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੇ ਵਿੱਚ ਥਾਂ ਮਿਲ ਜੇ, ਉਹ ਨਿਥਾਵਾਂ ਨਹੀਂ ਹੁੰਦਾ, ਉਹ ਤੇ ਥਾਂ ਵਾਲਾ ਬਣ ਜਾਂਦਾ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਉਹ ਕਹਿੰਦੀ, ਇਹ ਅਮਰੂ ਬੇਨਵਾ ਹੋਗਾ, ਸਦਾ ਹੈ ਭਟਕਤਾ ਫਿਰਤਾ। ਹੈ ਜੀ, ਬਕਾਰਾ ਹੋ ਤੋ ਐਸਾ ਹੋ। ਬੋਲੀ ਮਾਰੀ ਨਾ, ਇਹ ਅਮਰੂ ਬੇਨਵਾ ਹੋਗਾ, ਸਦਾ ਹੈ ਭਟਕਤਾ ਫਿਰਤਾ, ਬਕਾਰਾ ਹੋ ਤੋ ਐਸਾ ਹੋ। ਤੇ ਅੱਗੋਂ ਧੰਨ ਗੁਰੂ ਅਮਰਦਾਸ ਜੀ ਦੇ ਮੁਖੋਂ ਸਹਿਜੇ ਬਚਨ ਪਤਾ ਕੀ ਨਿਕਲਿਆ? ਕਹਿਣ ਲੱਗੇ, ਦੀਵਾਨੀ, ओ दीवानी, क्या भक्ति है गुरु की शान में, उसी दम हो गई पागल, इशारा हो तो ऐसा हो। जी धन गुरु रामदास जी, इशारा हो तो ऐसा हो। कहते हो दीवानी, क्या भक्ति है गुरु की शान में, उसी दम हो गई पागल, इशारा हो तो ऐसा हो। अजय महाराज दे मुखों निकलिया दीवानी, उसे वेले पागल हो गई, कपड़े पाड़न लग पई, अपने वाल पुट्टन लग पई। जदों पई ना सवेर, गुरु अंगद साहब दे कोल आ गया वो जुलाहा, सारी गल दसी। ते उस वेले गुरु अमरदास जी नूं अपने गले नाल लाया गुरु अंगद साहब ने, गले नाल लाया। कहंदे अज तुसीं डिगे नहीं असलीयत दे विच, ਉਹ ਜਦੋਂ फल लग जाण, फल ते आपे टुट टुट के डिगण लग पैंदे ने रुख तो। तुसीं फलां वाले बन गए हो, अज वंडण वाले बन गए हो। सुनन वाली गल जे, महाराज गुरु अंगद साहब ने गले नाल लाया ते गले नाल ला के महाराज जियां नूं 12 वर दिते। 12 वर, वो वर केड़े? कहंदे तुम हो निथावन के थान। हाय हाय हाय, कह दिओ धन गुरु अमरदास जी। करहो निमाने मान, कह दो धन गुरु अमरदास जी। मेरा दिल करदा एक बारी गा के पढ़ लो। 10 मिनट मैं अज होर लैने ने, क्योंकि 10-15 मिनट लेट शुरू होए 8 तो, 10 मिनट होर, ज़्यादा नहीं टाइम लेना तुहाडा। आखो धन गुरु रामदास जी। अज तुहाडीआं टेंशनां खत्म करनियां, अज दिमाग दे उत्तों बोझ लाउणे ने। ਜਿਹੜੇ चेहरे मुरझाए रहिंदे ना, अज उन्हां चेहरिਆਂ ਦੇ ਉੱਤੇ मुस्कुराहट लियाउण दा यतन करना है। ਅੱਜ ਉਹ ਭਾਵਨਾ ਨਾਲ ਮੈਂ ਬੈਠਾ ਗੁਰੂ ਜੀ ਦੀ ਮਿਹਰ ਨਾਲ। ਤੇ ਕਰਿਓ ਕਿਰਪਾ, ਸਾਰੇ ਗਾ ਕੇ ਇੱਕ ਵਾਰੀ ਪੜਿਓ ਜੋ ਧੰਨ ਗੁਰੂ ਅਮਰਦਾਸ ਜੀ ਨੂੰ ਵਰ ਦਿੱਤੇ ਨੇ। ਨਿਮਾਣਿਆਂ ਦੇ ਮਾਣ, ਨਿਮਾਣਿਆਂ ਦੇ ਮਾਣ, ਨਿਮਾਣਿਆਂ ਦੇ, ਨਿਮਾਣਿਆਂ ਦੇ, ਬੋਲੋ ਸੰਗਤ, ਨਿਮਾਣਿਆਂ ਦੇ। ਗੁਰੂ ਅਮਰਦਾਸ, ਗੁਰੂ ਅਮਰਦਾਸ, ਗੁਰੂ ਅਮਰਦਾਸ, ਗੁਰੂ ਅਮਰਦਾਸ। ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ, ਕੀ ਵਰ ਦਿੱਤੇ? तुम हो निथावन के थान, करो निमाने मान, निताणिया दे तान। गुरु अमरदास, गुरु अमरदास, बोलो गुरु अमरदास,
ਗੁਰੂ ਅਮਰਦਾਸ ਨੇ ਓਟਿਆਂ ਦੀ ਓਟ, ਗੁਰੂ ਅਮਰਦਾਸ, ਗੁਰੂ ਅਮਰਦਾਸ। ਉਹ ਵਰ ਬੋਲੇ, ਤੁਸੀਂ 2 ਵਾਰੀ ਗੁਰੂ ਅਮਰਦਾਸ ਜੀ ਦਾ ਨਾਮ ਲੈਣਾ, ਇੱਕ ਇੱਕ ਚੋਂ 5 ਦੀ ਆਵਾਜ਼ ਆਵੇ ਗੱਜ ਕੇ। ਨੇ ਆਸਰਿਆਂ ਦੇ ਆਸਰੇ ਗੁਰੂ ਅਮਰਦਾਸ, ਗੁਰੂ ਨੇ ਧਰਿਆਂ ਦੀ ਤੇਰੇ ਗੁਰੂ ਅਮਰਦਾਸ, ਨੀ ਧੀਰਾਂ ਦੀ ਧੀਰ ਗੁਰੂ ਅਮਰਦਾਸ, ਉਹ ਪੀਰਾਂ ਦੇ ਪੀਰ ਗੁਰੂ ਅਮਰਦਾਸ, ਦਇਆਲ ਗਈ ਬਹਾੜ ਗੁਰੂ ਅਮਰਦਾਸ, ਗੁਰੂ ਅਮਰ ਜੀ ਜਗਤ ਬੰਦੀ ਛੋੜ ਗੁਰੂ ਅਮਰਦਾਸ, ਭੰਨਨ ਘੜ ਸਮਰੱਥ ਗੁਰੂ ਅਮਰਦਾਸ, ਸਭ ਜੀਵ ਕਾ ਜਿਸ ਹੱਥ ਦਾਸ ਗੁਰੂ ਅਮਰਦਾਸ। ਤੇਰੀ ਉਪਮਾ ਤੋਏ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ, ਉਪਮਾ ਬੋਲੋ ਤੇਰੀ ਉਪਮਾ। ਪਿਆਰ ਨਾਲ ਲੱਖੋ ਧੰਨ ਗੁਰੂ ਰਾਮਦਾਸ ਜੀ। ਇਹ 12 ਵਰ ਦਿੱਤੇ, ਭੰਨਣ ਘੜਨ ਸਮਰੱਥ, ਸਭ ਜੀਵ ਕਾ ਜਿਸ ਹੱਥ। ਇਹ 12ਵਾਂ 11ਵਾਂ ਤੇ 12ਵਾਂ ਵਰ ਸੀ। ਇਹ ਬਖਸ਼ਿਸ਼ਾਂ ਦਿੱਤੀਆਂ। ਹੁਣ ਮੈਂ ਇੱਥੇ ਨਿੱਕੀ ਜਿਹੀ ਇੱਕ ਬੇਨਤੀ ਕਰਨੀ। 60 ਸਾਲ ਦੀ ਉਮਰ ਦੇ ਵਿੱਚ ਸੇਵਾ 'ਚ ਹਾਜ਼ਰ ਹੋ ਰਹੇ ਨੇ ਗੁਰੂ ਅਮਰਦਾਸ, 60 ਸਾਲ ਦੀ ਉਮਰ 'ਚ। ਪਿਆਰਿਓ, ਕਿਸੇ ਨੇ ਕਿਹਾ ਸਾਡੇ ਸਫਲ ਹੋਣ ਦਾ ਕਾਰਨ ਇਹ ਨਹੀਂ ਕਿ ਅਸੀਂ ਲਿਮਟ ਤੋਂ ਵੱਡਾ ਸੁਪਨਾ ਵੇਖ ਲੈਂਦੇ ਹਾਂ। ਹੁਣ ਗੱਲ ਮੈਂ ਤੁਹਾਡੇ ਲਈ ਕਰ ਰਿਹਾ, ਆਪਣੇ ਲਈ ਕਰ ਰਿਹਾ, ਆਪਣੇ ਆਪ ਨੂੰ ਹਲੂਣਾ ਦੇਣ ਲੱਗਾ ਤੁਹਾਨੂੰ ਵੀ। ਕਿਸੇ ਨੇ ਕਿਹਾ ਸਾਡੇ ਸਫਲ ਹੋਣ ਦਾ ਕਾਰਨ ਇਹ ਨਹੀਂ ਕਿ ਅਸੀਂ ਆਪਣੀ ਲਿਮਟ ਤੋਂ ਵੱਡਾ ਸੁਪਨਾ ਵੇਖ ਲੈਂਦੇ ਹਾਂ। ਅਸਲ ਵਿੱਚ ਸਾਡੇ ਨਾ ਸਫਲ ਹੋਣ ਦਾ ਕਾਰਨ ਪਤਾ ਕੀ ਹੈ? ਅਸੀਂ ਆਪਣੀ ਲਿਮਟ ਤੋਂ ਬਾਹਰ ਨਿਕਲਣਾ ਹੀ ਨਹੀਂ ਚਾਹੁੰਦੇ, ਬਾਹਰ ਨਿਕਲਣਾ ਹੀ ਨਹੀਂ ਚਾਹੁੰਦੇ। ਚੱਲ ਯਾਰ ਕੋਈ ਨਹੀਂ, ਇੰਨਾ ਕੁ ਦਾਇਰਾ ਬਣ ਗਿਆ, ਬਣੇ ਰਹਿਣ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਦਿਮਾਗ ਨੂੰ ਸੈੱਟ ਕਰ ਲਿਆ, ਚੱਲ ਇੰਨਾ ਹੀ ਠੀਕ ਹੈ। ਅਸੀਂ ਆਪਣੀ ਲਿਮਟ ਤੋਂ ਬਾਹਰ ਨਿਕਲਣਾ ਹੀ ਨਹੀਂ ਚਾਹੁੰਦੇ। ਗੁਰੂ ਅਮਰਦਾਸ ਪਾਤਸ਼ਾਹ ਢੇਰੀ ਢਾ ਦਿੰਦੇ, ਯਾਰ 60 ਸਾਲ ਦੀ ਉਮਰ, ਹੁਣ ਗਾਗਰ ਚੱਕਾਂ। ਲਿਮਟ ਤੋਂ ਬਾਹਰ ਨਿਕਲੇ ਨੇ, ਆਪਣੀ ਉਮਰ ਦੀ ਪਰਵਾਹ ਨਹੀਂ ਕੀਤੀ, ਲਿਮਟ ਤੋਂ ਬਾਹਰ ਨਿਕਲੇ ਤੇ ਗੁਰੂ ਅੰਗਦ ਸਾਹਿਬ ਨੇ ਲਿਮਟਲੈਸ ਦਾਤਾਂ ਦੇ ਨਾਲ ਨਵਾਜ ਦਿੱਤਾ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਨੇ 60 ਸਾਲ ਦੀ ਉਮਰ ਦੇ ਵਿੱਚ ਸਾਨੂੰ ਇੱਕ ਸੁਨੇਹਾ ਦਿੱਤਾ, ਗੁਰਮੁਖ ਬੁੱਢੇ ਕਦੇ ਨਹੀਂ। ਉਹ ਜਿਨ੍ਹਾਂ ਦੇ ਅੰਦਰ ਨਾਮ ਹੈ, ਜਿਨ੍ਹਾਂ ਦੇ ਅੰਦਰ ਆਨੰਦ ਹੈ, ਜਿਨ੍ਹਾਂ ਦੇ ਅੰਦਰ ਸਤਿਗੁਰੂ ਵਸਿਆ, ਉਹ ਬੁੱਢੇ ਹੁੰਦੇ ਹੀ ਨਹੀਂ। ਉਹ ਤੇ ਜਿਹੜੀ ਮਰਜ਼ੀ ਉਮਰ ਤੋਂ ਸ਼ੁਰੂਆਤ ਕਰ ਸਕਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ, ਧੰਨ ਬਾਬਾ। ਹੁਣ 2-3 ਮੈਂ ਦੁਨਿਆਵੀ ਮਿਸਾਲਾਂ ਦੇਣੀਆਂ, ਉਸ ਤੋਂ ਬਾਅਦ ਸਮਾਪਤੀ ਕਰ ਦੇਣੀ। ਤੁਹਾਨੂੰ ਇੱਕ ਝੰਜੋੜਨਾ ਅੱਜ ਮੈਂ। ਅੱਜ ਤੁਹਾਡੇ ਚਿਹਰਿਆਂ ਦੇ ਉੱਤੇ ਇਹੋ ਜਿਹੀ ਮੁਸਕਰਾਹਟ ਲਿਆਉਣੀ, ਦੁਨੀਆ ਦੀ ਕੋਈ ਤਾਕਤ ਉਹ ਮੁਸਕਰਾਹਟ ਮੁਕਾ ਨਾ ਸਕੇ। ਆਖੋ ਧੰਨ ਗੁਰੂ ਰਾਮਦਾਸ ਜੀ। ਤੇ ਅੱਜ ਜਿਹੜੇ ਨਹੀਂ ਆਏ ਨਾ, ਉਹਨਾਂ ਦੇ ਅੰਦਰ ਪਛਤਾਵਾ ਹੋਵੇ ਅਸੀਂ ਕਿਉਂ ਨਹੀਂ ਗਏ। ਅੱਜ ਮੈਂ ਉਹ ਗੱਲ ਕਰਨੀ, ਜਿਹੜੀਆਂ ਮੈਂ ਗੱਲਾਂ ਕਰਨ ਲੱਗਾ ਨਾ, ਹੁਣ ਇਹੋ ਜਿਹੀਆਂ ਗੱਲਾਂ ਦੀ ਅੱਜ ਕਥਾ ਕੀਰਤਨ ਦੇ ਵਿੱਚ ਬੜੀ ਲੋੜ ਹੈ, ਜਿਹੜੀਆਂ ਨਿਊ ਜਨਰੇਸ਼ਨ ਨੂੰ ਹਿਲਾਉਣਾ ਦਿੰਦੀਆਂ ਨੇ। ਨਿਊ ਜਨਰੇਸ਼ਨ ਨੂੰ ਉਹ ਸੁਸਤੀ ਜੀ ਪਾ ਕੇ ਬਸ ਬੋਲੀ ਚੱਲੋ, ਨਾ ਬੋਲਣ ਵਾਲਿਆਂ ਨੂੰ ਪਤਾ, ਨਾ ਸੁਣਨ ਵਾਲਿਆਂ ਨੂੰ ਪਤਾ ਲੱਗਿਆ ਕੀ ਹੋਇਆ। ਉਹ ਨਹੀਂ, ਆਹ ਨਵੀਂ ਪਨੀਰੀ ਨੂੰ ਪਤਾ ਲੱਗੇ ਨਹੀਂ ਯਾਰ ਅੱਜ ਸਾਡੇ ਲਈ ਗੱਲ ਕੀਤੀ ਹੈ। ਮੇਨ ਮੋਟਿਵ ਤੇ ਇਹੋ ਹੀ ਹੈ ਨਾ ਸਾਡਾ। ਬਜ਼ੁਰਗ ਜੁੜਨ, ਵੱਡੇ ਜੁੜਨ, ਛੋਟੇ ਵੀ ਤੇ ਜੁੜਨ, ਨਵੀਂ ਪਨੀਰੀ ਵੀ ਜੁੜੇ। ਵੱਡਾ ਨਾਗਾ ਕਰਨ ਲੱਗੇ, ਘਰ ਦਾ ਬੱਚਾ ਕਵੇ ਨਹੀਂ ਮੰਮੀ ਮੈਂ ਤੇ ਜਾਣਾ ਹੀ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਹੁਣ ਵੇਖੋ, ਕਈ ਵਾਰੀ ਬੰਦਾ ਨਾ ਆਪਣੀ ਲਿਮਟ ਸੈੱਟ ਕਰ ਲੈਂਦਾ, ਇਹ ਤੋਂ ਵੱਧ ਮੈਂ ਨਹੀਂ ਜਾ ਸਕਦਾ, ਮੈਂ ਨਹੀਂ ਕਰ ਸਕਦਾ। ਕਿਉਂ ਭਾਈ? ਬਾਪੂ ਐਡਾ ਵੱਡਾ, ਤੂੰ ਆਪਣੀ ਲਿਮਟ ਕਿਵੇਂ ਸੈੱਟ ਕਰ ਲਈ?
ਤੂੰ ਆਪਣੀ ਲਿਮਟ ਕਿਵੇਂ ਸੈੱਟ ਕਰ ਲਈ, ਮੈਂ ਤੋਂ ਅੱਗੇ ਨਹੀਂ ਵੱਧ ਸਕਦਾ। ਨਾ ਸਫਲ ਹੋਣ ਦਾ ਕਾਰਨ ਇਹ ਨਹੀਂ ਕਿ ਅਸੀਂ ਲਿਮਟ ਤੋਂ ਵੱਡਾ ਸੁਪਨਾ ਵੇਖਦੇ ਹਾਂ, ਅਸੀਂ ਲਿਮਟ ਤੋਂ ਬਾਹਰ ਨਿਕਲਣਾ ਹੀ ਨਹੀਂ ਚਾਹੁੰਦੇ, ਤਾਂ ਫਿਰ ਅਸਫਲ ਹੋ ਜਾਂਦੇ ਹਾਂ। ਮੈਂ ਆਹ ਕੰਮ ਕਰਨਾ ਹੈ, ਬਸ ਜੋ ਮਰਜ਼ੀ ਹੋ ਜੇ ਕਰਨਾ ਹੈ। ਮੈਂ ਆਪਣੇ ਆਪ ਤੇ ਵਿਸ਼ਵਾਸ ਰੱਖਦਾ, ਸੈਲਫ ਕੌਨਫੀਡੈਂਸ ਹੈ ਮੇਰੇ ਅੰਦਰ, ਤੇ ਨਾਲ ਮੈਨੂੰ ਆਪਣੇ ਬਾਪੂ ਦੇ ਉੱਤੇ ਪੂਰਾ ਭਰੋਸਾ ਹੈ। ਨਾਲ ਮੈਂ ਅੰਮ੍ਰਿਤ ਵੇਲਾ ਵਧਾ ਦੇਣਾ, ਮੈਂ ਬਾਣੀ ਦਾ ਪਹਿਰਾ ਵਧਾ ਦੇਣਾ। ਕਿਵੇਂ ਨਹੀਂ ਮੇਰੇ ਕਾਰਜ ਸਫਲ ਹੋਣਗੇ? ਹੁਣ ਸੁਣਿਓ, ਇੱਕ ਬੰਦਾ ਜਿਹਨੂੰ ਦੁਨੀਆ ਨੇ ਰਵਾਉਣ ਵਿੱਚ ਕੋਈ ਕਮੀ ਨਹੀਂ ਛੱਡੀ, ਰਵਾਉਣ ਵਿੱਚ ਹੱਸੇ ਲੋਕ ਉਹਦੇ ਉੱਤੇ, ਰਵਾਇਆ ਉਹਨੂੰ ਸਾਰੀ ਜ਼ਿੰਦਗੀ, ਕਦੀ ਕੋਈ ਤਾਨਾ ਦਿੱਤਾ, ਕਦੀ ਕੋਈ ਤਾਨਾ ਦਿੱਤਾ। ਉਹ ਬੱਚਾ ਜੇ ਮੱਥੇ ਦੇ ਉੱਤੇ ਹੱਥ ਫੜ ਕੇ ਬਹਿ ਜਾਂਦਾ ਨਾ, ਰੱਖ ਕੇ ਬਹਿ ਜਾਂਦਾ, ਕਦੀ ਉਹਦਾ ਨਾਮ ਨਹੀਂ ਸੀ ਬਣਨਾ। ਉਹ ਕੌਣ? ਜਿਹਨੂੰ ਦੁਨੀਆ ਨੇ ਰਵਾਉਣ ਵਿੱਚ ਕੋਈ ਕਮੀ ਨਹੀਂ ਛੱਡੀ, ਜ਼ਿੰਦਗੀ ਨੇ ਵੀ ਉਹਨੂੰ ਬੜਾ ਰਵਾਇਆ, ਪਰ ਉਸੇ ਬੰਦੇ ਨੇ ਪਿਆਰਿਓ ਇੱਕ ਸਮਾਂ ਆਇਆ, ਸਾਰੀ ਦੁਨੀਆ ਨੂੰ ਹਸਾਉਣ ਵਿੱਚ ਕੋਈ ਕਮੀ ਨਹੀਂ ਰੱਖੀ। ਚਾਰਲੀ ਚੈਪਲਨ, ਆਖੋ ਧੰਨ ਗੁਰੂ ਰਾਮਦਾਸ ਜੀ। ਸਾਰੀ ਜ਼ਿੰਦਗੀ ਜਿਹੜਾ ਰੋਇਆ, ਉਹ ਕਹਿੰਦਾ ਕੋਈ ਨਹੀਂ, ਤੁਸੀਂ ਰਵਾਇਆ ਨਾ, ਮੈਂ ਕੰਮ ਇਹੋ ਜਿਹਾ ਕਰਕੇ ਜਾਣਾ, ਮੈਂ ਚਲਾ ਵੀ ਜਾਵਾਂਗਾ, ਤੁਸੀਂ ਤਾਂ ਵੀ ਮੇਰੀਆਂ ਚੀਜ਼ਾਂ ਵੇਖ ਵੇਖ ਕੇ ਹੱਸਦੇ ਰਹੋਗੇ। ਹੈ ਜੀ, ਆਹ ਚੀਜ਼ ਆਪਣੇ ਅੰਦਰ ਪੈਦਾ ਕਰੀਏ, ਆਹ ਗਟਸ ਲਿਆਈਏ ਆਪਣੇ ਅੰਦਰ। ਗੁਰੂ ਅਮਰਦਾਸ ਜੀ ਇਹ ਸਿਖਾ ਰਹੇ ਨੇ ਕਿ ਪਿਆਰਿਆ, ਲਿਮਟ ਤੋਂ ਬਾਹਰ ਹੋ ਕੇ ਵੀ ਥੋੜਾ ਜਿਹਾ ਸੋਚ, ਲਿਮਟ ਤੋਂ ਬਾਹਰ ਨਿਕਲ। ਤੇ ਲਿਮਟ ਤੋਂ ਬਾਹਰ ਇਹ ਨਹੀਂ ਕਿ ਗੁਰਮਤ ਦੇ ਦਾਇਰੇ ਚੋਂ ਬਾਹਰ, ਨਹੀਂ ਨਹੀਂ ਨਹੀਂ। ਲਿਮਟ ਤੋਂ ਬਾਹਰ ਨਿਕਲਣ ਦਾ ਮਤਲਬ ਗਲਤ ਨਾ ਸਮਝ ਲੈਣਾ ਕਿ ਗੁਰਮਤ ਦੇ ਦਾਇਰੇ ਚੋਂ ਮੈਂ ਬਾਹਰ ਨਿਕਲਣ ਲਈ ਕਹਿ ਰਿਹਾ। ਗੁਰਮਤ ਦੇ ਦਾਇਰੇ ਵਿੱਚ ਰਹਿ ਕੇ ਵੱਡੀ ਸੋਚ ਰੱਖ, ਵੱਡੀ ਸੋਚ। ਫਿਰ ਕਿਵੇਂ ਨਹੀਂ ਗੁਰੂ ਪਿਤਾ ਤੇਰੇ ਨਾਲ ਵਰਤਣਗੇ? ਆਖੋ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ। ਇੱਕ ਫੀਮੇਲ ਸਿੰਗਰ ਹੈ, ਸ਼ਾਇਦ ਤੁਸੀਂ ਉਹਦਾ ਨਾਂ ਸੁਣਿਆ ਹੋਏਗਾ। ਇਹ ਜਦੋਂ ਮੈਂ PTC ਤੇ ਪ੍ਰੋਗਰਾਮ ਸ਼ੁਰੂ ਕੀਤੇ ਸੀ ਨਾ, ਉਦੋਂ ਮੈਂ ਆਹ ਬਚਨ ਸੁਣਾਇਆ ਸੀ। ਤਕਰੀਬਨ 4 ਸਾਲ ਹੋ ਗਏ ਸਾਨੂੰ ਮਹਾਰਾਜ ਜੀ ਦੀ ਕਿਰਪਾ ਦੇ ਨਾਲ। 7 ਅਪ੍ਰੈਲ 2020 ਤੋਂ ਪ੍ਰੋਗਰਾਮ ਸ਼ੁਰੂ ਹੋਇਆ ਸੀ, 7 ਅਪ੍ਰੈਲ 2024 ਲੰਘਿਆ। ਇਹ ਸ਼ੁਰੂ ਦੇ ਦੀਵਾਨਾਂ ਵਿੱਚ ਮੈਂ ਬਚਨ ਸੁਣਾਏ ਸੀ। ਮੇਰੀ ਕਿਤਾਬ ਹੈ, ਪਹਿਲੀ ਕਿਤਾਬ ਸੱਭੇ ਜੀ ਸੰਭਾਲ, ਉਹਦੇ ਵਿੱਚ ਬਚਨ ਛਪੇ ਹੋਏ ਨੇ ਜਿਹੜੇ ਮੈਂ ਬੋਲ ਰਿਹਾ। ਸੁਣਿਓ, ਇੱਕ ਫੀਮੇਲ ਸਿੰਗਰ ਹੈ, ਉਹਨੇ ਆਪਣਾ ਜਦੋਂ ਗਾਣਾ ਰਿਲੀਜ਼, ਕਿਉਂਕਿ ਹਰ ਫੀਲਡ ਦਾ ਬੰਦਾ ਕਹਿੰਦਾ ਮੇਰਾ ਨਾਮ ਬਣੇ, ਭਾਵੇਂ ਉਹ ਕੋਈ ਕੀਰਤਨੀ ਹੈ, ਭਾਵੇਂ ਕੋਈ ਬਿਜ਼ਨਸਮੈਨ ਹੈ, ਭਾਵੇਂ ਕੋਈ ਵੀ ਬੰਦਾ ਹੈ, ਉਹ ਕਹਿੰਦਾ ਮੇਰਾ ਨਾਮ ਬਣਨਾ ਚਾਹੀਦਾ, 4 ਬੰਦੇ ਮੈਨੂੰ ਜਾਣਨ। ਉਹਨੇ ਆਪਣਾ ਗਾਣਾ ਰਿਲੀਜ਼ ਕੀਤਾ ਤੇ ਪੂਰੀ ਦੁਨੀਆ ਦੇ ਵਿੱਚ ਪਿਆਰਿਓ 200 ਕਾਪੀਆਂ ਨਹੀਂ ਵਿਕੀਆਂ, 200 ਪੂਰੀ ਦੁਨੀਆ ਦੇ ਵਿੱਚ, 200, ਸਿਰਫ 200। ਪਰ ਉਹਨੇ ਹਿੰਮਤ ਨਹੀਂ ਹਾਰੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਕੈਟੀ ਪੈਰੀ ਉਸ ਸਿੰਗਰ ਦਾ ਨਾਮ ਹੈ, ਗੂਗਲ ਤੇ ਸਰਚ ਕਰ ਲੈਣਾ। 200 ਕਾਪੀਆਂ ਨਹੀਂ ਜਿਹਦੀਆਂ ਵਿਕੀਆਂ ਪੂਰੇ ਵਰਲਡ ਦੇ ਵਿੱਚ, ਪਰ ਉਹਨੇ ਮਿਹਨਤ ਨਹੀਂ ਛੱਡੀ। ਆਪਣੀ ਫੀਲਡ ਦੇ ਵਿੱਚ ਲਗਾਤਾਰ ਮਿਹਨਤ ਕਰਦੀ ਰਹੀ। ਮਿਹਨਤ ਕਰਕੇ ਫਿਰ ਇੱਕ ਗਾਣਾ ਰਿਲੀਜ਼ ਕੀਤਾ। ਉਹਨੇ ਪੂਰੀ ਦੁਨੀਆ ਦੇ ਵਿੱਚ ਰਿਕਾਰਡ ਸਾਰੇ ਤੋੜ ਕੇ ਰੱਖ ਦਿੱਤੇ। ਹੁਣ ਉਹੀ ਹਿੰਮਤ ਹਾਰ ਜਾਂਦੀ, ਹਾਏ ਮਰ ਗਈ, ਹਾਏ ਕੀ ਬਣੇਗਾ ਮੇਰਾ, ਮੈਨੂੰ ਤਾਂ ਕੋਈ ਦੁਨੀਆ ਪੁੱਛਦੀ ਨਹੀਂ। ਬਸ 200 ਕਾਪੀਆਂ ਦੁਨੀਆ ਦੇ ਵਿੱਚ ਵਿਕੀਆਂ ਨੇ, ਨਾਮ ਬਣ ਜਾਣਾ ਸੀ? ਨਹੀਂ ਸੀ ਬਣਨਾ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ। ਫੇਲ ਹੋਣਾ ਕੋਈ ਹਾਰ ਨਹੀਂ ਹੁੰਦੀ। ਕਿਸੇ ਵੀ ਫੀਲਡ ਚੋਂ ਬੰਦਾ ਫੇਲ ਹੁੰਦਾ ਹੈ ਨਾ, ਫੇਲ ਹੋਣਾ ਹਾਰ ਨਹੀਂ ਹੁੰਦੀ। ਇਹ ਮੈਂ ਇੱਕ ਬੜੇ ਸੂਝਵਾਨ ਸੱਜਣ ਦੇ ਕੋਲੋਂ ਸੁਣੀ ਇਹ ਗੱਲ, ਮੈਨੂੰ ਬੜੀ ਅੱਛੀ ਲੱਗੀ। ਕਹਿੰਦੇ ਫੇਲ ਦਾ ਮਤਲਬ ਪਤਾ ਕੀ ਹੁੰਦਾ? FAIL, ਫੇਲ ਹੋ ਗਿਆ ਨਾ। ਕਹਿੰਦੇ ਫੇਲ ਦਾ ਮਤਲਬ ਹੁੰਦਾ F ਫਿਰ, A ਦਾ ਮਤਲਬ ਆਵਾਂਗਾ। ਆਖੋ ਧੰਨ ਗੁਰੂ ਰਾਮਦਾਸ ਜੀ। I ਦਾ ਮਤਲਬ ਇਸ ਵਿੱਚ, ਤੇ L ਦਾ ਮਤਲਬ ਲੌਟ ਕੇ। ਫਿਰ ਆਵਾਂਗਾ ਇਹਦੇ ਵਿੱਚ ਮੈਂ ਲੌਟ ਕੇ, ਹੈ ਜੀ। ਫਿਰ ਮੈਂ ਇਹਦੇ ਵਿੱਚ ਮਿਹਨਤ ਕਰਨੀ। ਇੱਕ ਵਾਰੀ ਫੇਲ ਹੋ ਗਿਆ ਨਾ, ਕੋਈ ਨਹੀਂ, ਫਿਰ ਕਰਾਂਗਾ, ਫਿਰ ਕੋਸ਼ਿਸ਼ ਕਰਾਂਗਾ, ਫਿਰ ਕੋਸ਼ਿਸ਼ ਕਰਾਂਗਾ, ਫਿਰ ਕੋਸ਼ਿਸ਼ ਕਰਾਂਗਾ, ਫਿਰ ਕੋਸ਼ਿਸ਼ ਕਰਾਂਗਾ। 10 ਵਾਰੀ ਕਾਮਯਾਬ ਨਾ ਹੋਇਆ, 11ਵੀਂ ਵਾਰੀ ਤੇ ਬਾਪੂ ਨੇ ਕਰ ਹੀ ਦੇਣਾ। 11ਵੀਂ ਵਾਰੀ ਨਾ ਹੋਇਆ, 12ਵੀਂ ਵਾਰੀ ਕਰ ਦੂ। ਸਾਰੀ ਦੁਨੀਆ ਨੂੰ ਦਿੰਦਾ, ਮੇਰੇ ਲਈ ਅੱਖਾਂ ਥੋੜੀ ਮੀਟ ਕੇ ਬੈਠਾ। ਆਖੋ ਧੰਨ ਗੁਰੂ ਰਾਮਦਾਸ ਜੀ। ਬਸ ਆਹ ਚੀਜ਼ ਆਪਣੇ ਅੰਦਰ ਰੱਖਿਆ ਕਰੋ।
ਐਵੇਂ ਹਿੰਮਤ नहीं हारनी, किसी भी जिंदगी के मुकाम पे टेंशन नहीं आउण देनी। फेल हो गए कोई चक्कर नहीं, कोई चक्कर नहीं, कोई चक्कर नहीं। बस आ बोझ ला दिओ अपने अंदर, बिल्कुल आ बोझ ला दिओ। टेंशन आ गई, एक ते मंत्र पक्का याद कर लो, टेंशन आ गई, टेंशन तू कित्थे जा, उच्ची बोलो, नहीं इदां नहीं, कित्थे जा, हाँ इत्थे जा टट्ठे खूह च, तेरी लोड़ ही नहीं सानू है। धन गुरु रामदास जी, प्यार न लखो न जी, धन बाबा, धन बाबा। बाकी दिल ते मेरा अजे करदा मैं 2-3 मिसालां होर दियां, कोटा मेरे कोल बड़ा है महाराज दी मेहर नाल, तुहाडीआं सीसां ने, पर तुहानूं हुण मैं ज़्यादा लेट नहीं करना। इस ਇਹੋ ਹੀ ਚੀਜ਼ਾਂ ਨੂੰ ਕੱਲ੍ਹ ਦੇ ਦੀਵਾਨ ਵਿੱਚ ਫਿਰ ਮੈਂ ਅੱਗੇ ਵਧਾਉਣ ਦਾ ਯਤਨ ਕਰਾਂਗਾ। ਹੁਣ ਆਪਾਂ ਸਮਾਪਤੀ ਵੱਲ ਵਧਣ ਲੱਗੇ, ਆਨੰਦ ਸਾਹਿਬ ਦਾ ਪਾਠ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ,
ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿੱਪ ਆ ਗਈ ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ, ਤੇ ਜਿਹੜਾ ਮੈਂ ਬੋਲਿਆ 9875909004 ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ
ਕੁਦਰਤ ਕੇ ਸਭ ਬੰਦੇ ਚੌਥੀ ਕਿਤਾਬ ਇਹ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।